ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਮਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ ਸੁੱਤ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਪ੍ਰੋਗਰਾਮ ਖਬਰ 'ਤੇ ਨਜ਼ਰ, ਜਿਸ ਦੇ ਵਿੱਚ ਪੰਜਾਬ ਭਾਰਤ ਦੀਆਂ ਕੁਝ ਅਹਿਮ ਖਬਰਾਂ ਉਹ ਤੁਹਾਡੇ ਲਈ ਆਪਾਂ ਪੇਸ਼ ਕਰਦੇ ਹਾਂ। ਅੱਜ 3 ਮਾਰਚ ਦਾ ਦਿਨ ਵੀਰਵਾਰ ਸਵੇਰ ਦੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਅਸੀਂ ਸਵਾਗਤ ਕਰਦੇ ਹਾਂ ਅਤੇ ਸਾਡੇ ਨਾਲ ਅੱਜ ਦੇ ਇਸ ਪ੍ਰੋਗਰਾਮ 'ਚ ਜੁੜਨਗੇ ਮਲੋਟ ਸਟੂਡੀਓਜ਼ ਤੋਂ ਮਿੰਟੂ ਗੁਰੂਸਰੀਆ ਜੀ। ਮਿੰਟੂ ਜੀ ਆਇਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ 'ਤੇ ਨਜ਼ਰ ਉਸ ਨੂੰ ਸਪੋਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਦੇ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272 2500 4082722500। ਇਸ ਦੇ ਨਾਲ ਸੁਬਿਦਾ ਸੁਰਜੀਤ ਸਿੰਘ ਖੰਗੂੜਾ ਅਤੇ ਪਰਿਵਾਰ ਸੈਨ ਹੋਜ਼ੇ ਤੋਂ, ਗੁਰਦੀਪ ਸਿੰਘ ਵਿਰਦੀ ਕਲੋਵਿਸ ਤੋਂ, ਨਵਜੋਤ ਕੌਰ ਖਲੋਟੀ ਯੂਨੀਵਰਸਿਟੀ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ ਤੋਂ, ਸੁਰਿੰਦਰ ਕੌਰ ਧਾਮੀ ਸੀਰੀਜ਼ ਤੋਂ, ਬਲਦੇਵ ਸਿੰਘ ਢਾਲੀਵਾਲ ਰੀਨੋ ਤੋਂ, ਸੁਰਿੰਦਰ ਸਿੰਘ ਕਾਹਲੋਂ ਰੈਂਚੋ ਕਡੋਵਾ ਤੋਂ, ਕਾਬਲ ਸਿੰਘ ਬੈਂਸ ਮੋਡੈਸਟੋ ਤੋਂ ਅਤੇ ਦਲਬੀਰ ਸਿੰਘ ਗਿੱਲ ਲਾਈਵ ਓਕ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ ਨੰਬਰ 408 722 7698 408 722 7698 ਦੇ ਉੱਤੇ। ਅਤੇ ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। JNU ਮਾਮਲੇ ਦੇ ਦੇਸ਼ ਧਰੋਹ ਦੇ ਦੋਸ਼ਾਂ ਦੇ ਅਧੀਨ ਜੇਲ੍ਹ 'ਚ ਬੰਦ ਕਨ੍ਹਈਆ ਜੇਲ੍ਹ 'ਚੋਂ ਰਿਹਾ ਹੋ ਗਿਆ। ਬਿਲਕੁਲ ਜੀ, ਅੱਜ ਦੇਰ ਸ਼ਾਮੀ ਉਹਦੀ ਰਿਹਾਈ ਹੋ ਗਈ ਹੈ ਦੀ, ਔਰ ਕਨ੍ਹਈਆ ਜਿਹੜਾ ਪੁਲਿਸ ਹਿਰਾਸਤ ਦੇ ਵਿੱਚ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਪੁਲਿਸ ਦੀ ਛਤਰੀ ਦੇ ਹੇਠ ਉੱਥੋਂ ਰਵਾਨਾ ਹੋਇਆ ਜੇਲ੍ਹ ਦੇ ਵਿੱਚੋਂ ਤਿਹਾੜ ਜੇਲ੍ਹ 'ਚ, ਕਿਉਂਕਿ ਉਹਦੇ ਨਾਲ ਅੱਗੇ ਵੀ ਮਾਰ ਕੁਟਾਈ ਹੈ ਜਿਹੜੀ ਹੋ ਗਈ ਸੀ। ਇਸ ਕਰਕੇ ਪੁਲਿਸ ਨੇ ਬੰਦੋਬਸਤ ਇਸ ਵਾਰੀ ਸਖਤ ਰੱਖਿਆ। ਜਿਉਂ ਹੀ ਇੱਕ ਗੇਟ, ਕਿਉਂਕਿ ਤਿਹਾੜ ਜੇਲ੍ਹ ਬੜੀ ਵੱਡੀ ਹੈ, ਉਹਦੇ ਕਈ ਗੇਟ ਆ, ਇੱਕ ਗੇਟ 'ਚੋਂ ਕੱਢ ਕੇ ਨਾਲ ਦੀ ਨਾਲ ਉਹਨੂੰ ਲੈ ਗਏ ਆ। ਹੁਣ ਉਹਦੇ ਤੇ ਨਿਰਭਰ ਹੈ ਕਨ੍ਹਈਆ ਤੇ ਉਹ ਕਿੱਥੇ ਜਾਂਦਾ ਆ। ਆਪਣੇ ਜਿਹੜਾ ਜੱਦੀ ਉਹਦਾ ਪੁਸ਼ਤੈਨੀ ਘਰ ਹੈ ਜਿਹੜਾ ਬਿਹਾਰ ਦੇ ਵਿੱਚ, ਉੱਥੇ ਜਾਂਦਾ ਹੈ, ਜਾਂ ਆਪਣੇ ਦੋਸਤ ਮਿੱਤਰ ਕੋਲ ਜਾਂਦਾ, ਰਿਸ਼ਤੇਦਾਰ ਕੋਲ ਜਾਂਦਾ, ਜਾਂ JNU 'ਚ ਵਾਪਸ ਜਾਂਦਾ। ਇਹ ਉਹਦੇ ਤੇ ਨਿਰਭਰ, ਪੁਲਿਸ ਉਹਨੂੰ ਹਿਫਾਜ਼ਤ ਦੇਵੇਗੀ ਜਿੱਥੇ ਉਹਨੇ ਜਾਣਾ। ਪਰ ਆਪਾਂ ਕੱਲ ਵੀ ਗੱਲ ਕੀਤੀ ਸੀ, ਅੱਜ ਵੀ ਕਰਦੇ ਹਾਂ ਕਿ ਕਨ੍ਹਈਆ ਆਪਣੀ ਜੋ ਉਹਦੇ ਤੇ ਦੋਸ਼ ਲੱਗੇ ਸੀ ਉਹਦੀ ਕਰ ਗਿਆ ਸਾਰੀ, ਜੋ ਵੀ ਕਾਰਵਾਈ ਕਾਨੂੰਨ ਦੀ ਹੋਈ ਪੂਰੀ। ਪਰ ਜਦੋਂ ਉਹਨੂੰ ਜ਼ਮਾਨਤ ਮਿਲੀ ਉਸ ਸਮੇਂ ਜਿਹੜੀ ਜੱਜ ਸਾਹਿਬਾਂ ਨੇ ਟਿੱਪਣੀ ਕੀਤੀ ਉਹ ਬਹੁਤ ਵਿਚਾਰ ਮੰਗਦੀ ਹੈ, ਬੜਾ ਸੋਚਣ ਵਾਲਾ ਵਿਸ਼ਾ ਹੈ। ਉਸ ਟਿੱਪਣੀ ਨੂੰ ਲੈ ਕੇ ਜੱਜ ਸਾਹਿਬਾਂ ਨੇ ਜ਼ਮਾਨਤ ਦੇਣ ਲੱਗਿਆ ਆਖਿਆ ਕਿ ਜ਼ਮਾਨਤ ਤੇ ਮੈਂ ਦੇ ਦਿੰਦੀ ਹਾਂ, ਇਹ ਪ੍ਰਕਿਰਿਆ ਦਾ ਹਿੱਸਾ ਆ। ਪਰ ਕਹਿੰਦੀ ਜਿਹੜੀ ਵਿਦਿਆਰਥੀਆਂ ਦੇ ਵਿੱਚ ਇੱਕ ਇਨਫੈਕਸ਼ਨ ਫੈਲ ਰਹੀ ਹੈ, ਇਹਦਾ ਇਲਾਜ ਕੀਤਾ ਜਾਣਾ ਚਾਹੀਦਾ ਜੜੀ ਬੂਟੀ ਨਾਲ, ਜੇ ਹੋ ਸਕੇ ਤੇ ਆਪਰੇਸ਼ਨ ਕਰ ਦਿਓ, ਨਹੀਂ ਜੇ ਗੈਂਗਰੀਨ ਫੈਲ ਜਾਵੇ ਫਿਰ ਅੰਗ ਕੱਟਣਾ ਪੈਂਦਾ ਹੈ। ਇਹ ਟਿੱਪਣੀ ਬਹੁਤ ਦੂਰ ਤੱਕ ਕੀਤੀ ਗਈ ਹੈ, ਬਹੁਤ ਦੂਰ ਤੱਕ, ਕਿ ਇੱਕ ਜੱਜ ਇਹ ਕਹਿੰਦੀ ਹੈ ਕਿ ਜਿਹੜੀ ਇਨਫੈਕਸ਼ਨ ਹੈ, ਇਨਫੈਕਸ਼ਨ ਹੁਣ ਕੀ ਹੈ ਕਿ ਦੇਸ਼ ਪ੍ਰਤੀ, ਸਿਸਟਮ ਪ੍ਰਤੀ ਗੁੱਸਾ, ਔਰ ਇਹਨੂੰ ਜਿਹੜਾ ਹੈ ਗੈਂਗਰੀਨ ਨਹੀਂ ਬਣ ਦੇਣਾ ਚਾਹੀਦਾ, ਇਹਦਾ ਆਪਰੇਸ਼ਨ ਕਰਕੇ ਇਹਨੂੰ ਖਤਮ ਕਰ ਦੇਣਾ ਚਾਹੀਦਾ। ਬਹੁਤ ਵੱਡੀ ਟਿੱਪਣੀ ਕੀਤੀ ਹੈ। ਬਹੁਤ ਘੱਟ ਲੋਕਾਂ ਨੇ ਇਹਦੇ ਤੇ ਪ੍ਰਤੀਕਰਮ ਦਿੱਤਾ ਹੈ ਜੋ ਜੱਜ ਸਾਹਿਬਾਂ ਨੇ ਉੱਥੇ ਟਿੱਪਣੀ ਦਿੱਤੀ ਹੈ। ਪਰ ਇਹ ਬਹੁਤ ਗੰਭੀਰ ਟਿੱਪਣੀ ਹੈ ਆਪਣੇ ਆਪ ਦੇ ਵਿੱਚ ਕਿ ਇੱਕ ਜੱਜ ਇਸ ਤਰ੍ਹਾਂ ਦੀ ਟਿੱਪਣੀ ਦੇਵੇ, ਕਿਉਂਕਿ ਇਹ ਮਸਲਾ ਜਿਹੜਾ ਜੱਜ ਵੀ, ਜੁਡੀਸ਼ਰੀ ਵੀ, ਤੁਹਾਨੂੰ ਪਤਾ ਕਿ ਇੱਥੋਂ ਕਿਸ ਤਰ੍ਹਾਂ ਦੇ ਪ੍ਰਭਾਵ ਥੱਲੇ ਚੱਲਦੀ ਹੈ। ਕਨ੍ਹਈਆ ਹੋਰੀ ਜਿਹੜੇ ਵਿਦਿਆਰਥੀ ਹੈ, ਜਿਨ੍ਹਾਂ ਦੋਸ਼ਾਂ ਦੇ ਵਿੱਚ ਉਹ ਗਏ ਆ ਜੇਲ੍ਹ ਦੇ ਵਿੱਚ, ਉੱਥੇ ਤੁਹਾਨੂੰ ਪਤਾ ਕਿ ਉਹਨਾਂ ਦੀ ਜਿਹੜੀ ਸੱਚਾਈ ਸੀ ਉਹਦੇ ਝੱਗ ਵਾਂਗੂ ਬਹਿ ਗਈ ਹੈ। ਟੇਪਾਂ ਜਿਹੜੀਆਂ ਚਲਾਈਆਂ ਗਈਆਂ ਚੈਨਲਾਂ 'ਚ, ਉਹ ਜਿਹੜੀਆਂ ਉਹਨਾਂ ਤੇ ਛੇੜਛਾੜ ਸਾਬਤ ਹੋ ਗਈ, ਉਹ ਵੀ ਲੱਭ ਲਈ ਗਈ। ਸ਼ਿਲਪੀ ਨਾਂ ਦੀ ਜਿਹੜੀ ਬੀਬੀ ਹੈ ਜਿਹਨੇ ਉਹ ਛੇੜਛਾੜ ਕੀਤੀ ਸੀ ਤੇ ਦੇ ਨਾਲ ਜਿਹੜੇ ਪਾਕਿਸਤਾਨ ਵਾਲੇ ਨਾਅਰੇ, ਬਾਅਦ ਦੇ ਵਿੱਚ ਹੁਣ ਸ਼ਿਲਪੀ ਹੈ ਜਿਹੜੀ ਉਹਦੀ ਨੇੜਤਾ, ਇੱਕ ਬੀਬੀ ਹੈ ਕੇਂਦਰ ਦੀ ਮੰਤਰੀ, ਬੜੀ ਪ੍ਰਸਿੱਧ ਹੈ ਅੱਜ ਕੱਲ੍ਹ ਚਰਚਾ ਦੇ ਵਿੱਚ, ਉਹਦੇ ਨਾਲ ਨੇੜਤਾ ਹੈ। ਸੋ ਇਹ ਸਾਰਾ ਜਿਹੜਾ ਹੈ ਟਿੱਪਣੀ ਜੱਜ ਸਾਹਿਬਾਂ ਦੀ ਆਉਣੀ, ਉਸ ਬੀਬੀ ਦਾ ਸਾਹਮਣੇ ਆਉਣਾ ਜੋ ਕੇਂਦਰੀ ਮੰਤਰੀ ਦੇ ਬਹੁਤ ਨਜ਼ਦੀਕ ਹੈ, ਉਹਦੇ ਵੱਲੋਂ ਟੇਪਾਂ ਨਾਲ ਛੇੜਛਾੜ ਕਰਨੀ, ਇਹ ਸਾਰਾ ਕੁਛ ਜੇ ਕੁੱਲ ਮਿਲਾ ਕੇ ਵੇਖੀਏ ਤੇ ਇਹ ਹੈ ਵਿਚਾਰਧਾਰਾ ਦਾ ਟਕਰਾਓ ਜੋ ਹੈਦਰਾਬਾਦ ਦੇ ਵਿੱਚ ਦੇਖਣ ਨੂੰ ਮਿਲਿਆ, ਜਿੱਥੇ ਰੋਹਿਤ ਵਮੇਲਾ ਨੂੰ ਆਪਣੀ ਜਾਨ ਦੇਣੀ ਪਈ ਕਿਉਂਕਿ ਉਹ ਦਲਿਤਾਂ ਲਈ ਖੜਦੇ ਸੀ।
ਦਲਿਤਾਂ ਦੇ ਹੱਕ ਵਿੱਚ ਅੜਦੇ ਸੀ, ਉੱਥੇ ABVP ਨਾਲ ਉਹ ਜਿਹੜੀ ਇਹਨਾਂ ਦੀ RSS ਦੀ ਇੱਕ ਵਿਦਿਆਰਥੀ ਸ਼ਾਖਾ ਹੈ ਉਹਨਾਂ ਦੇ ਨਾਲ ਉਹਨਾਂ ਦੀ ਇੱਕ ਤਰ੍ਹਾਂ ਨਾਲ ਕਹਿ ਲਈਏ ਵਿਚਾਰਧਾਰਕ ਲੜਾਈ ਹੁੰਦੀ ਸੀ, ਜਿਹਦੇ 'ਚ ਇਹ ਕੀਮਤ ਚੁਕਾਉਣੀ ਪਈ ਰੋਹਿਤ ਮੇਲਿਆਂ ਨੂੰ। ਔਰ ਉਹ ਜਿਹੜਾ ਹਨੇਰਗਰਦੀ ਦਾ ਦੌਰ ਸੀ ਮੁੜ ਕੇ JNU 'ਚ ਆ ਗਿਆ। ਜਿਹੜੀ JNU ਸ਼ੁਰੂ ਤੋਂ ਲੈ ਕੇ ਕਮਿਊਨਿਜ਼ਮ ਵਿਚਾਰਧਾਰਾ ਨੂੰ ਲੈ ਕੇ ਚੱਲਦੀ, ਜ਼ਿਆਦਾ ਪ੍ਰਭਾਵ ਕਮਿਊਨਿਸਟਾਂ ਦੀ ਇੱਥੇ ਸੋਚਦਾ। ਸੋ ਇਹ ਰੜਕਦੀ ਸੀ। ABVP ਦੇ ਜਿਹੜੇ ਸੰਗਠਨ ਦੇ ਪ੍ਰਧਾਨ ਦੇ ਉਮੀਦਵਾਰ ਨੂੰ ਕਨ੍ਹਈਆ ਨੇ ਹਰਾਇਆ ਸੀਗਾ। ਸੋ ਆਪਣੇ ਆਪ ਹੀ ਅੰਦਾਜ਼ਾ ਲੱਗ ਜਾਂਦਾ ਕਿ ਖੇਡ ਕਿੱਥੋਂ ਚੱਲੀ, ਕਿੱਥੇ ਗਈ ਹੈ। ਹੁਣ ਪੰਜਾਬ ਦੇ ਵਿੱਚ ਵੀ ABVP ਹੈ ਜਿਹੜੀ ਨਾਲ ਕਦਮ ਪਸਾਰ ਰਹੀ ਹੈ। ਤਾਂ ਹੁਣ ਹੈਦਰਾਬਾਦ ਤੋਂ ਚੱਲੀ ਇਹ ਦਿੱਲੀ ਪੜਾ ਕਰ ਗਈ। ਦਿੱਲੀ ਤੋਂ ਬਾਅਦ ਇਹ ਲਾਟ ਕਿੱਥੇ ਜਾ ਕੇ ਖੜਨੀ ਹੈ, ਹੁਣ ਇਹ ਵੇਖਾਂਗੇ। ਕਨ੍ਹਈਆ ਘਰੇ ਚਲ ਗਿਆ, ਬੇਫਿਕਰੇ ਹੋ ਜਾਓ, ਕੱਖ ਨਹੀਂ ਹੋਣਾ, ਕਿਉਂਕਿ ਅੱਜ ਤੱਕ ਪੂਰੇ ਮੁਲਕ 'ਚ ਦੇਸ਼ ਧਰੋਹ ਦੇ ਜਿੰਨੇ ਵੀ ਮੁਕੱਦਮੇ ਦਰਜ ਹੋਇਆ ਕਿਸੇ ਇੱਕ 'ਚ ਵੀ ਸਜ਼ਾ ਨਹੀਂ ਹੋਈ। ਜੀ ਆਪਾਂ ਮੈਨੂੰ ਲੱਗਦਾ ਰਿਕਾਰਡ ਜ਼ਰੂਰ ਤੋੜਦਾ ਹੋਣਾ ਇੰਨੇ ਥੋੜੇ ਸਮੇਂ ਦੇ ਵਿੱਚ ਇੰਨੇ ਦੇਸ਼ ਧਰੋਹ ਦੇ ਮੁਕੱਦਮੇ ਜਿਹੜੇ ਦਾਇਰ ਕੀਤੇ। ਹਾਂ, ਇਹ ਤਾਂ ਹੈ ਜੀ। ਰਿਕਾਰਡ ਤਾਂ ਇਹੋ ਜਿਹੇ ਬਣ ਰਹੇ ਆ ਕਿ ਦੇਸ਼ ਧਰੋਹ ਦਾ ਜਿਹੜਾ ਹੁਣ ਤੈਅ ਗਿਆ ਉਹ ਕੋਈ ਬੋਲਦਾ। ਦੇਖੋ ਰਾਹੁਲ ਗਾਂਧੀ ਹੈ ਕਿ ਉਹ ਦੇਸ਼ ਧਰੋਹੀ ਹੈ, ਉਹਦੇ ਤੇ ਮੁਕੱਦਮਾ ਦਰਜ ਕਰਵਾ ਦਿੱਤਾ, ਉਹਦੇ ਤੇ ਸ਼ਿਕਾਇਤ ਦਰਜ ਕਰਵਾ ਦਿੱਤੀ। ਕੇਜਰੀਵਾਲ ਉਹਦੇ ਤੇ, ਸੀਤਾਰਾਮ ਯੇਚਰੀ ਹੈ ਜਿਹੜਾ ਉਹਦੇ ਤੇ, ਉਹਨਾਂ ਦਾ ਸਿਰਫ ਇੱਕ ਹੀ ਦੋਸ਼ ਹੈ ਕਿ ਉਹਨਾਂ ਨੇ, ਚਾਹੇ ਉਹਨਾਂ ਦੀ ਸਿਆਸੀ ਮਜਬੂਰੀ ਹੈ, ਚਾਹੇ ਉਹਨਾਂ ਦੀ ਵਿਚਾਰਧਾਰਕ ਵਖਰੇਵਾਂ ਹੈ, ਸਿਰਫ ਉਹਨਾਂ ਨੇ ਇਹਨਾਂ ਦੀ ਕੱਟੜ ਜਿਹੜੀ ਸੋਚ ਹੈ ਜਾਂ ਕੱਟੜ ਵਿਚਾਰਧਾਰਾ ਹੈ ਉਹਦਾ ਵਿਰੋਧ ਕੀਤਾ ਜੋ ਅਨਿਆਂ ਹੋ ਰਿਹਾ। ਹੁਣ ਕਨ੍ਹਈਆ ਦਾ ਕੀ ਦੋਸ਼ ਹੈ? ਕਨ੍ਹਈਆ ਜਿਹੜਾ ਆ ਦਲਿਤ ਪਰਿਵਾਰ ਦੇ ਵਿੱਚੋਂ ਆਇਆ। ਮੈਂ ਕੱਲ ਵੀ ਦੱਸਿਆ ਸੀ ਉਹਦੀ ਮਾਂ ਜਿਹੜੀ 2000 ਰੁਪਏ ਤੇ ਨੌਕਰੀ ਕਰਦੀ ਹੈ ਆਂਗਣਵਾੜੀ ਸੈਂਟਰ 'ਚ, ਉਹ ਸੇਵਾਦਾਰ ਹੈ, ਪਿਓ ਉਹਦਾ ਅਪਾਹਜ ਹੈ, ਛੋਟੇ ਜਿਹੇ ਘਰ 'ਚੋਂ PhD ਕਰਦਾ ਹੈ। ਉਹਦੀ ਲੜਾਈ ਮਨੋਵਾਦ ਨਾਲ ਹੈ, ਫਿਰਕਾਵਾਦ ਨਾਲ ਹੈ, ਅੱਤਵਾਦ ਨਾਲ ਹੈ। ਸੋ ਜਿਹੜਾ ਇਹਨਾਂ ਚੀਜ਼ਾਂ ਖਿਲਾਫ ਬੋਲਦਾ, ਆਵਾਜ਼ ਉਠਾਉਂਦਾ, ਉਹ ਦੇਸ਼ ਦੀ। ਜੀ ਬਿਲਕੁਲ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਪਾਣੀ ਦੇ ਮੁੱਦੇ ਤੇ ਖੁੱਲ ਰਹੇ ਨੇ ਗੁੱਝੇ ਭੇਤ। ਪੰਜਾਬ ਸਰਕਾਰ ਦੀ ਜਿਹੜੀ ਨਲਾਇਕੀਅਤ ਕਰ ਨਾ ਦੇਵੇ ਵੱਡਾ ਨੁਕਸਾਨ। ਦੇਖੋ ਜੀ, ਪਾਣੀ ਦੀ ਕਹਾਣੀ ਹੈ ਜਿਹੜੀ ਬੜੀ ਗੁੰਝਲਦਾਰ ਹੈ। ਇਹ ਪਾਣੀ ਦੀ ਕਹਾਣੀ ਆ ਕੇ ਪਹਿਲਾਂ ਚੱਲੀ ਸੀਗੀ, ਜਿਹਦਾ ਅੰਤ ਆਉਂਦਾ ਦਿਖਾਈ ਦਿੰਦਾ ਹੈ, ਕਿਉਂਕਿ ਇਸ ਪਾਣੀ ਦੀ ਕਹਾਣੀ ਨੇ ਕੁਰਬਾਨੀ ਵੀ ਬਹੁਤ ਉਹ ਵੀ ਇਤਿਹਾਸ ਦੇ ਵਿੱਚ ਦਰਜ ਹੈ। ਇਹ ਪਾਣੀ ਦਾ ਝਗੜਾ ਜਿਹੜਾ ਹਰਿਆਣੇ ਨਾਲ ਸ਼ੁਰੂ ਤੋਂ ਚੱਲਦਾ ਆਇਆ, 2005 ਦੇ ਵਿੱਚ ਜਿਹੜਾ ਸਮਝੌਤੇ ਰੱਦ ਕਰਨ ਵਾਲਾ, ਪਾਣੀਆਂ ਨਾਲ ਜੁੜੇ ਸਮਝੌਤੇ ਰੱਦ ਕਰਨ ਵਾਲਾ ਕਾਨੂੰਨ ਸੀਗਾ, ਉਹ ਜਦੋਂ ਪਾਸ ਕਰ ਦਿੱਤਾ ਗਿਆ ਸਾਡੀ ਇਸ ਅਸੈਂਬਲੀ ਦੇ ਵਿੱਚ, ਤਾਂ ਬਹੁਤ ਜ਼ਰੂਰਤਮੰਦ ਫੈਸਲਾ ਸੀ, ਸਾਰਿਆਂ ਨੇ ਸਲਾਹਿਆ। ਉਸ ਤੋਂ ਬਾਅਦ ਹਰਿਆਣਾ ਜਿਹੜਾ ਬੈਕਫੁੱਟ ਤੇ ਚਲਾ ਗਿਆ ਸੀ, ਤੇ ਹਰਿਆਣੇ ਨੇ ਕੀ ਕੀਤਾ ਕਿ ਉਹ ਜਿਹੜਾ ਕਾਨੂੰਨ ਪਾਸ ਕੀਤਾ ਸੀ ਸਮਝੌਤੇ ਰੱਦ ਕਰਨ ਵਾਲਾ, ਉਹਦੇ ਖਿਲਾਫ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਕੇਸ ਪਾ ਦਿੱਤਾ ਕਿ ਇਹ ਜਿਹੜਾ ਪਾਸ ਹੋਇਆ ਗਲਤ ਹੋਇਆ। ਅਸਲੀ ਕਹਾਣੀ ਹੁਣ ਸ਼ੁਰੂ ਹੋਈ ਹੈ। ਅਸਲੀ ਕਹਾਣੀ ਜਿਹਦੇ ਹੁਣ ਪਾਜ ਉਤਰ ਕੇ ਸਾਹਮਣੇ ਆਉਂਦੇ। ਹਾਲਾਂਕਿ ਸਾਡਾ ਇੱਥੋਂ ਦਾ ਜਿਹੜਾ ਮੀਡੀਆ ਬੜਾ ਬੀਬਾ ਰਾਣਾ, ਉਹ ਇਹੋ ਜਿਹੀਆਂ ਚੀਜ਼ਾਂ ਘੱਟ ਹੀ ਦੇਖਦਾ, ਪਰ ਪਰਦੇ ਦੇ ਪਿੱਛੋਂ ਕਹਾਣੀਆਂ ਜਿਹੜੀਆਂ ਉਹ ਕਈ ਵਾਰ ਸਿਰ ਚੁੱਕ ਕੇ ਝਾਕੀ ਦੇ ਜਾਂਦੀਆਂ। ਹੁਣ ਇਹ ਮਸਲਾ ਜਿਹੜਾ ਬਾਹਰੀ ਜਿਹਦੀ ਅਚਾਨਕ ਸੁਣਵਾਈ ਹੋਈ, ਇੱਥੇ ਦੋ ਪਹਿਲੂ ਬੜੇ ਦਿਲਚਸਪ ਆ। ਪਹਿਲਾ ਪਹਿਲੂ ਤੁਹਾਨੂੰ ਮੈਂ ਇਹ ਸੁਣਾਉਣਾ ਆ ਕਿ ਜਦੋਂ ਹਰਿਆਣੇ ਦੇ ਪੈਰ ਪਿਛਾੜੀ ਹੋ ਗਏ, ਕੇਸ ਜਿਹੜਾ ਇਹਨਾਂ ਦਾ ਸੀ ਬੜਾ ਕਮਜ਼ੋਰ ਹੋ ਗਿਆ। ਜੋ ਕਾਨੂੰਨ ਉਹਨਾਂ ਨੇ ਬਣਾਇਆ ਸੀਗਾ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ, ਉਹ ਇਸੇ ਕਰਕੇ ਬਣਾਇਆ ਸੀਗਾ ਕਿ ਇਹਨਾਂ ਪਾਣੀਆਂ ਤੇ ਪੰਜਾਬ ਦਾ ਮਾਲਕਾਨਾ ਹੱਕ ਹੈ, ਪੰਜਾਬ ਦੀ ਮਰਜ਼ੀ ਹੈ ਉਹ ਕਿਸੇ ਨੂੰ ਦੇਵੇ ਜਾਂ ਨਾ ਦੇਵੇ, ਯਾਨੀ ਮਾਲਕੀ ਨੂੰ ਆਧਾਰ ਬਣਾ ਕੇ ਉਹ ਕਾਨੂੰਨ ਪਾਸ ਕੀਤਾ ਗਿਆ ਸੀ। ਪਰ 2015 ਚ ਅਚਾਨਕ ਸਾਡੀ ਸਰਕਾਰ ਦੀ ਟਿਊਨ ਬਦਲਦੀ ਹੈ। ਇਹਨਾਂ ਨੇ ਜਾ ਕੇ ਸੁਪਰੀਮ ਕੋਰਟ ਦੇ ਵਿੱਚ ਆਖ ਦਿੱਤਾ ਕਿ ਸਾਡਾ ਜੀ ਪਾਣੀਆਂ ਦੇ ਨਾਲ, ਪਾਣੀਆਂ ਦੀ ਵੰਡ ਨੂੰ ਲੈ ਕੇ ਝਗੜਾ ਹੈ, ਸੋ ਟ੍ਰਿਬਿਊਨਲ ਬਣਾ ਦਿਓ, ਅਸੀਂ ਬੈਠ ਕੇ ਵੰਡ ਕਰ ਲੈਂਦੇ ਹਾਂ। ਹੁਣ ਦੇਖੋ, ਪਹਿਲਾ ਕਾਨੂੰਨ ਪਾਸ ਹੁੰਦਾ ਪੰਜਾਬ ਦੀ ਅਸੈਂਬਲੀ 'ਚ ਕਿ ਪੰਜਾਬ ਮਾਲਕਾਨਾ ਹੱਕ ਰੱਖਦਾ, ਤੇ ਫਰਵਰੀ 2015 ਚ ਸੁਪਰੀਮ ਕੋਰਟ 'ਚ ਜਾ ਕੇ ਇਹ ਗੱਲ ਆਖ ਦਿੱਤੀ ਜਾਂਦੀ ਹੈ ਜੀ ਸਾਡਾ ਝਗੜਾ ਪਾਣੀ ਦੀ ਵੰਡ ਨੂੰ ਲੈ ਕੇ, ਯਾਨੀ ਅਸੀਂ ਮਾਲਕ ਤੋਂ ਅਸੀਂ ਅਧੀਦਾਰ ਬਣ ਗਏ ਉਹਨਾਂ ਨੂੰ
ਪਿਆਦੀਦਾਰ ਮੰਨੀ ਜਾਂਦੇ ਕਿ ਸਾਡਾ ਝਗੜਾ ਵੰਡ ਕਰਵਾ ਦਿਓ। ਤੇ ਇੱਥੋਂ ਤੱਕ ਕਿ ਪੰਜਾਬ ਸਰਕਾਰ ਨੇ ਆਖ ਦਿੱਤਾ ਕਿ ਟ੍ਰਿਬਿਊਨਲ ਦਾ ਗਠਨ ਕਰ ਲਓ। ਹੁਣ ਤੁਹਾਨੂੰ ਪਤਾ ਹੋਣਾ ਹੈ, ਬਹੁਤ ਸਾਰੇ ਆਪਣੇ ਸਰੋਤਿਆਂ ਨੂੰ ਵੀ ਪਤਾ ਹੋਏਗਾ ਕਿ ਟ੍ਰਿਬਿਊਨਲ ਦਾ ਫੈਸਲਾ ਆਖਰੀ ਹੁੰਦਾ ਹੈ, ਉਹਨੂੰ ਚੁਣੌਤੀ ਨਹੀਂ ਦਿੱਤੀ ਜਾ ਸਕਦੀ। ਇਹ ਕਹਿੰਦੇ ਕਿ ਟ੍ਰਿਬਿਊਨਲ ਆਪ ਹੀ ਬਣਾ ਲਓ। ਉਹ ਮਾਲਕ ਇਹ ਆਧੀਦਾਰ ਕਿਉਂ ਬਣਦੇ ਪਏ? ਇਹ ਰਮਜ਼ ਹੈ ਜਿਹੜੀ ਉਹ ਆਪਣੇ ਆਪ ਦੇ ਵਿੱਚ ਭੇਤ ਭਰੀ ਹੈ। ਦੂਜਾ ਕਿ ਕੱਲ ਜਦੋਂ ਸੁਣਵਾਈ ਸ਼ੁਰੂ ਹੋਈ ਸੀਗੀ ਸੁਪਰੀਮ ਕੋਰਟ ਦੇ ਵਿੱਚ ਇਸ ਕੇਸ ਨੂੰ ਲੈ ਕੇ, ਜਿੱਥੇ ਕੇਂਦਰ ਜਿਹੜੀ ਇਹਨਾਂ ਦੀ ਪਤੀ ਪਤਨੀ ਦਾ ਰਿਸ਼ਤਾ ਵੀ ਨਿਭਾ ਜਾਂਦੀ ਹੈ, 9 ਮਾਸ ਦਾ ਵੀ ਰਿਸ਼ਤਾ ਰੱਖਦੀ ਹੈ, ਉਹ ਸ਼ਰੇਆਮ ਹਰਿਆਣੇ ਦੇ ਨਾਲ ਖੜ ਗਏ। ਤੇ ਜਿਹੜਾ ਇਹਨਾਂ ਨੇ ਉੱਥੇ ਵਕੀਲ ਕੀਤਾ ਸੀ ਲੱਖਾਂ ਕਰੋੜਾਂ ਰੁਪਏ ਫੀਸ ਦੇ ਕੇ, ਹਰੀਸ਼ ਸਲਵੇ, ਉਹ ਉੱਥੇ ਪਹੁੰਚੇ ਨਹੀਂ ਗਏ ਸੀ ਤੇ ਤਰੀਕ ਤੇ ਨਹੀਂ ਗਿਆ। ਔਰ ਤੀਜਾ ਇੱਕ ਹੋਰ ਪੱਖ ਹੈ ਬੜਾ ਦਿਲਚਸਪ ਕਿ ਜਿਹੜਾ ਸਾਡਾ ਪਾਣੀ ਦਾ ਕੇਸ ਜਾਂ ਹੋਰ ਝਗੜੇ ਜਿਹੜਾ ਲੜਦਾ ਪਿਆ ਦੇਖਦਾ ਪਿਆ, ਐਡਵੋਕੇਟ ਅਸ਼ੋਕ ਅਗਰਵਾਲ ਐਡਵੋਕੇਟ ਜਨਰਲ ਹੈ ਜਿਹੜਾ ਸਾਡੇ ਇੱਥੋਂ ਦਾ ਸੂਬੇ ਦਾ, ਉਹ ਵੀ ਦੱਸੀਦਾ ਕਿ ਹਰਿਆਣੇ ਦੇ ਵਿੱਚ ਉਹ ਐਡਵੋਕੇਟ ਜਨਰਲ ਹੁੰਦਾ ਸੀ। ਇਹਨਾਂ ਦਾ ਚਟਾਲਿਆਂ ਦਾ ਬੜਾ ਖਾਤਮਖਾਸ ਸੀਗਾ ਤੇ ਚਟਾਲਿਆਂ ਨੇ ਦੱਸੀਦਾ ਕਿ ਉਹਨੂੰ ਇੱਥੇ ਲਵਾਇਆ ਸੀਗਾ ਸਿਫਾਰਿਸ਼ ਕਰਕੇ। ਸੋ ਹੁਣ ਇਹ ਤੁਸੀਂ ਦੇਖੋ ਕਿ ਕਰੀਆਂ ਕਿੱਥੇ ਜਾ ਕੇ ਜੁੜਦੀਆਂ ਪਈਆਂ। ਹੁਣ ਇਹ ਟ੍ਰਿਬਿਊਨਲ ਵਾਲੀ ਗੱਲ ਜਿਹੜੀ ਹੈ ਸਭ ਤੋਂ ਵੱਡਾ ਚਿੰਤਾ ਦਾ ਵਿਸ਼ਾ ਹੈ ਕਿ ਟ੍ਰਿਬਿਊਨਲ ਜਿਹੜਾ ਸੀਗਾ ਉਹ ਇਹਨਾਂ ਨੇ ਕਿਉਂ ਮੰਗਿਆ। ਹੁਣ ਇੱਕ ਮਿਸਾਲ ਦਿੰਦਾ ਮੈਂ ਛੋਟੀ ਜੀ, ਆਪਾਂ ਆਮ ਪਰਿਵਾਰਾਂ 'ਚ ਪੰਜਾਬੀ ਸਮਾਜ ਦੇ ਵਿੱਚ ਅੱਡ ਹੁੰਦੇ ਆ, 2 ਭਰਾ ਅੱਡ ਹੁੰਦੇ ਆ। ਉਹ ਭਰਾ ਤੇ ਚਲੋ ਹਰੇਕ ਚੀਜ਼ ਜਿਹੜਾ ਮਾਲ ਅਸਬਾਬ ਆ ਉਹ ਆਪਸ ਦੇ ਵਿੱਚ ਵੰਡ ਲੈਂਦੇ ਕਿ ਟਰਾਲੀ ਤੇਰੀ, ਟਰੈਕਟਰ ਮੇਰਾ, ਫਲਾਣਾ ਖੇਤ ਤੇਰਾ, ਟਾਲੀ ਵਾਲਾ ਮੇਰਾ। ਪਰ ਜੇਕਰ ਕੋਈ ਇੱਕ ਬੰਦੇ ਦੇ ਨਾਲ ਕੋਈ ਸ਼ਰੀਕੇ ਚੋਂ ਆ ਕੇ ਚੱਕੇ ਤਾਂ ਅੜ ਜਾਵੇ ਕਿ ਮੈਂ ਇਹਦੀ ਜ਼ਮੀਨ ਦਾ ਅਧਿਕਾਰ ਆ, ਤੇ ਆਪਾਂ ਉਹਦੇ ਫਰਜ਼ ਦੇ ਵਿੱਚ ਜਿਹੜਾ ਆਪਣੇ ਇੰਦਰਾਜ਼ ਕਰਵਾਇਆ, ਅਸੀਂ ਉਹਨੂੰ ਝੂਠਾ ਸਾਬਤ ਕਰਨ ਲਈ ਲੜਾਂਗੇ ਕਿ ਅਸੀਂ ਇਹ ਲੜਾਈ ਲੜਨ ਤੁਰ ਪਈਏ ਕਿ ਕੋਈ ਗੱਲ ਨਹੀਂ ਸਾਡੀ ਅੱਧੀ ਕਰ ਦਿਓ, ਟਾਹਲੀ ਵਾਲਾ ਤੇ ਜਿਹੜਾ ਕਿੱਕਰ ਵਾਲਾ ਖੇਤ ਹੈ ਅਸੀਂ ਰਜਾਮੰਦੀ ਨਾਲ ਵੰਡ ਲੈਂਦੇ, ਸਾਡੀ ਵੰਡ ਕਰਾ ਦਿਓ। ਸੋ ਇਹੀ ਚੀਜ਼ ਇੱਥੇ ਹੋ ਰਹੀ ਹੈ, ਇਹੀ ਸਵਾਲ ਉੱਠਦੇ ਪਏ। ਜੀ ਦੇਖਦੇ ਹਾਂ ਜੀ, ਸਮਝਦੇ ਨੇ ਲੋਕ ਕਿ ਨਹੀਂ ਸਮਝਦੇ ਨੇ ਵੀ ਆਪਣੇ ਆਪ ਪਹਿਲਾਂ ਚੰਡੀਗੜ੍ਹ ਤੋਂ ਆਪਣੇ ਆਪ ਜਿਹੜਾ ਜੀ ਹੱਥ ਪਿੱਛੇ ਕਰ ਲਿਆ, ਨਵਾਂ ਚੰਡੀਗੜ੍ਹ ਆਪ ਬਣਾ ਲਾਂਗੇ, ਹੌਲੀ ਹੌਲੀ ਪਾਣੀਆਂ ਨੂੰ ਵੀ ਜਿਹੜਾ ਜੀ ਇਹਨਾਂ ਨੇ ਜਾਣ ਦੇਣਾ। ਸੋ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਖਬਰ ਤੇ ਨਜ਼ਰ, ਸਵੇਰ ਦਾ ਇਹ ਪ੍ਰੋਗਰਾਮ ਸੁਣ ਰਹੇ ਹੋ ਤੇ ਨਾਲ ਹੀ ਦੱਸ ਰਹੀ ਵੀ ਬਲਤੇਜ ਪੰਨੂ ਹੋਣ ਵਾਲਾ ਖਬਰ ਤੇ ਨਜ਼ਰ ਪ੍ਰੋਗਰਾਮ ਤੁਸੀਂ ਰੋਜ਼ਾਨਾ ਰਾਤ ਨੂੰ 8:30 ਵਜੇ ਜਿਹੜਾ ਜੀ ਉਹ ਸੁਣ ਸਕਦੇ ਹੋ। ਸੋ ਉਸ ਮੌਕੇ ਵੀ ਸੁਣਨਾ ਨਾ ਭੁੱਲਿਓ ਜੀ। ਤੇ ਆਪਾਂ ਜੇ ਹੁਣ ਅਗਲੀ ਗੱਲ ਕਰੀਏ, ਜਿਹੜੇ ਪ੍ਰਿੰਸੀਪਲ ਸਕੱਤਰ ਉਹ ਬੋਲੇ ਨੇ ਵੀ ਜਿਹੜੀਆਂ 4 ਮੌਤਾਂ ਹੋਈਆਂ ਆ ਉਹ ਤਾਂ ਨਿੱਕੀਆਂ ਗੱਲਾਂ ਆ, ਤਾਂ ਹੁੰਦੀਆਂ ਹੀ ਰਹਿੰਦੀਆਂ ਨੇ। ਇਹ ਦੇਖੋ ਜੀ, ਬੋਲਿਆ ਕੌਣ? ਪ੍ਰਿੰਸੀਪਲ ਸਕੱਤਰ ਬੋਲੇ, ਬੀਬੀ ਬੋਲੇ ਆ ਵਿਨੀ ਮਹਾਜਨ ਜਿਹੜੇ ਸਿਹਤ ਮੰਤਰਾਲੇ ਦੇ ਪ੍ਰਿੰਸੀਪਲ ਸਕੱਤਰ ਆ। ਸੋ ਉਹਨਾਂ ਦੇ ਇਹ ਸ਼ਬਦ ਕਿ ਇਹ ਵੱਡੇ ਹਸਪਤਾਲਾਂ 'ਚ ਨਿੱਕੀਆਂ ਜਿਹੜੀਆਂ ਗੱਲਾਂ ਹੁੰਦੀਆਂ, ਇਹ ਆਪਣੇ ਆਪ ਦੇ ਵਿੱਚ ਗੈਰ ਸੰਜੀਦਗੀ ਦੀ ਔਰ ਗੈਰ ਨੈਤਿਕਤਾ ਦੀ ਇੰਤਹਾ ਆ। ਅਸਲ ਦੇ ਵਿੱਚ ਕੀ ਆ, ਲੁਧਿਆਣੇ ਨਵੰਬਰ 22 ਤੋਂ ਦਸੰਬਰ 2 ਤੱਕ 4 ਜੱਜਾਂ ਜਿਨ੍ਹਾਂ ਦੀ 4 ਬੀਬੀਆਂ ਗਰਭਵਤੀ ਚੋਂ ਡਿਲੀਵਰੀ ਹੋਣ ਲਈ ਆਈਆਂ ਸੀਗੀਆਂ, ਡਿਲੀਵਰੀ ਕਰਾਉਣ ਲਈ, ਤਾਂ ਉਹਨਾਂ ਦੀ ਮੌਤ ਹੋ ਗਈ ਸੀ ਇਸ ਪੀੜ ਦੌਰਾਨ 22 ਨਵੰਬਰ ਤੋਂ 2 ਦਸੰਬਰ ਦੇ ਦਰਮਿਆਨ। 4 ਮੌਤਾਂ ਉੱਤੇ ਹੇਠਾਂ ਹੋਈਆਂ ਤੇ ਉਦੋਂ ਬੜਾ ਬਵਾਲ ਮਚਿਆ ਸੀ। ਇਹ ਕੱਲ ਉਸੇ ਹੀ ਹਸਪਤਾਲ ਦੇ ਵਿੱਚ ਆਈ ਬੀਬੀ ਵਿਨੀ ਮਹਾਜਨ ਤਾਂ ਸਵਾਲ ਕਰ ਦਿੱਤਾ ਗਿਆ ਪੱਤਰਕਾਰਾਂ ਵੱਲੋਂ ਕਿ ਉਹਦਾ ਕੀ ਬਣਿਆ ਜੀ? ਤੁਸੀਂ ਉਦੋਂ ਕਿਹਾ ਸੀ ਅਸੀਂ ਜਾਂਚ ਕਰਵਾਵਾਂਗੇ, ਕਿਉਂਕਿ ਉਦੋਂ ਇਹ ਗੱਲ ਉੱਭਰ ਕੇ ਸਾਹਮਣੇ ਆਉਂਦੀ ਨਹੀਂ ਸੀ ਕਿ ਜੋ ਦਵਾਈਆਂ ਦਾ ਸਟਾਕ ਆਇਆ ਉਹਦੇ 'ਚ ਗੜਬੜੀ ਸੀ, ਉਹੀ ਦਵਾਈਆਂ ਜਿਹੜੀਆਂ ਉਹ ਜਾਨਾਂ ਨੂੰ ਲੈ ਬੈਠੀਆਂ। ਉਦੋਂ ਸਰਜੀਤ ਕੁਮਾਰ ਚੈਨੀ ਹੋਰਾਂ, ਇਹਨਾਂ ਵਿਨੀ ਮਹਾਜਨ ਹੋਰਾਂ ਸਾਰਿਆਂ ਨੇ ਕਿਹਾ ਸੀ ਅਸੀਂ ਜਾਂਚ ਕਰਵਾਵਾਂਗੇ ਮਸਲੇ ਦੀ, ਮਸਲਾ ਬੜਾ ਗੰਭੀਰ ਹੈ। ਤੇ ਜਦੋਂ ਹੁਣ ਸਵਾਲ ਕੀਤਾ ਗਿਆ ਕਿ ਭਾਈ ਜਾਂਚ ਦਾ ਕੀ ਬਣਿਆ, ਤੇ ਕਹਿੰਦੇ ਜੀ ਛੱਡੋ, ਇਹ ਨਿੱਕੀਆਂ ਗੱਲਾਂ ਹੁੰਦੀਆਂ ਰਹਿੰਦੀਆਂ, ਵੱਡੇ ਸ਼ਹਿਰਾਂ 'ਚ ਜਾਂ ਵੱਡੇ ਦੇਸ਼ਾਂ 'ਚ ਛੋਟੀਆਂ ਗੱਲਾਂ ਹੁੰਦੀਆਂ ਰਹਿੰਦੀਆਂ। ਹੁਣ ਇਹ ਡਾਇਲੋਗ ਵੀ ਸਾਨੂੰ ਦਿਲ ਵਾਲੇ ਦੁਲਹਨੀਆਂ ਲੈ ਜਾਏਂਗੇ ਫਿਲਮ 'ਚ ਸ਼ਾਹਰੁਖ ਖਾਨ ਨੇ ਚੰਗਾ ਦਿੱਤਾ, ਜਿਹਦੀ ਮਰਜ਼ੀ ਵੱਡੀ ਗੱਲ ਹੋ ਜਾਏ ਅਸੀਂ ਆਖਦੇ ਨੇ ਜੀ ਬੜੇ ਦੇਸ਼ੋਂ ਮੇਂ ਛੋਟੀ ਬਾतें ਹੋਤੀ ਰਹਿਤੀ ਹੈ। ਪਰ ਇਹ ਛੋਟੀ ਗੱਲ ਨਹੀਂ ਹੈ ਜੀ। ਇਸੇ ਹਸਪਤਾਲ ਦੇ ਵਿੱਚ ਇਸ ਘਟਨਾ ਤੋਂ ਪਹਿਲਾਂ 4-5 ਬੱਚੇ ਜਿਹੜੇ ਸੀ ਲਗਾਤਾਰ ਨਵਜਾਤ ਬੱਚੇ ਲਗਾਤਾਰ ਉਹਨਾਂ ਦੀ ਮੌਤ ਹੋ ਗਈ ਸੀਗੀ ਥੋੜੇ ਵਕਤ ਦੇ ਵਿੱਚ। ਉਦੋਂ ਕੀ ਕੀਤਾ ਸੀ ਇਹਨਾਂ ਨੇ?
ਉਦੋਂ ਇੱਕ ਬੀਬੀ ਡਾਕਟਰ ਸੀਗੀ ਜਿਹੜੀ ਉਹਨੂੰ ਅਣਗਹਿਲੀ ਦੇ ਦੋਸ਼ ਦੇ ਹੇਠ ਇਹਨਾਂ ਨੇ ਮੁਅੱਤਲ ਕਰ ਦਿੱਤਾ ਤੇ ਮੁਅੱਤਲ ਕੀਤਾ ਕਿੰਨੇ ਦਿਨ 10 ਦਿਨ 10ਵੇਂ ਦਿਨ ਉਹਨੂੰ ਉਸੇ ਕੁਰਸੀ ਤੇ ਫੇਰ ਬਿਠਾ ਦਿੱਤਾ ਜੀ। ਅਜੀਤ ਕੁਮਾਰ ਜੈਨੀ ਨੂੰ ਪੁੱਛਿਆ ਕਿ ਭਾਈ ਇਹ ਕਿਸ ਤਰ੍ਹਾਂ ਦੀ ਮੁਅੱਤਲੀ ਸੀ ਕਿ ਬੀਬੀ 4 ਕੁ ਦਿਨ ਵਾਢਾ ਵੇਖ ਕੇ ਫੇਰ ਉੱਥੇ ਆ ਬੈਠੀ ਤੇ ਉਹ ਕਹਿੰਦੇ ਜੀ ਕੀ ਕਰੀਏ ਸਾਡੀ ਮਜਬੂਰੀ ਹੈ ਸਾਡੇ ਕੋਲ ਡਾਕਟਰਾਂ ਦੀ ਬੜੀ ਘਾਟ ਹੈ। ਦੇਖੋ ਕਿ ਆਪ ਹੀ ਤੁਸੀਂ ਅਣਗਹਿਲੀ ਦੀ ਜਾਂਚ ਕਰਦੇ ਹੋ ਉਹਨੂੰ ਦੋਸ਼ ਲਾ ਕੇ ਸਸਪੈਂਡ ਕਰਦੇ ਹੋ ਤੇ ਆਪ ਹੀ ਇੱਕ ਤਰਕ ਦਿੰਦੇ ਹੋ ਕਿ ਜੀ ਸਾਡੇ ਕੋਲ ਡਾਕਟਰਾਂ ਦੀ ਘਾਟ ਹੈ। ਹੁਣ ਡਾਕਟਰਾਂ ਦੀ ਤੁਹਾਡੇ ਕੋਲ ਘਾਟ ਹੈ ਤਾਂ ਕੀ ਜਿਹੜੇ ਡਾਕਟਰ ਹੈਗੇ ਉਹ ਹੁਣ ਬੰਦੇ ਹੀ ਮਾਰੀ ਜਾਣਗੇ। ਇਸ ਤਰ੍ਹਾਂ ਦੇ ਕੇਸ ਬੜੇ ਆ। ਰਜਿੰਦਰਾ ਹਸਪਤਾਲ ਦੇ ਵਿੱਚ 5 ਨਵਜਾਤ ਬੱਚੇ ਜਿਹੜੇ ਉਹ ਜਲ ਕੇ ਮਰ ਗਏ ਸੀਗੇ ਤਾਂ ਉਸ ਵਾਰਡ ਦੇ ਜਿਹੜੇ ਉਸ ਸਮੇਂ ਦੇ ਡਿਊਟੀ ਤੇ ਤੈਨਾਤ ਸੀਗੇ ਉਹਨਾਂ ਤੇ ਕੇਸ ਚੱਲਿਆ ਔਰ ਕੇਸ ਇੰਨਾ ਕਮਜ਼ੋਰ ਬਣਾਇਆ ਗਿਆ ਕਿ ਉਹ ਕੇਸ ਤੋਂ ਬਾਅਦ 3-4 ਸਾਲਾਂ ਤੋਂ ਬਾਅਦ ਜਦੋਂ ਕੇਸ ਦਾ ਫੈਸਲਾ ਆਇਆ ਪਿਛਲੇ ਸਾਲ ਤਾਂ ਉਹਨਾਂ ਡਾਕਟਰਾਂ ਨੂੰ ਉਹ ਜਿਹੜੇ ਵਾਰਡ ਬੁਆਏ ਸੀਗੇ ਜਾਂ ਜਿਹੜੇ ਉਹ ਸਹਾਇਕ ਸੀਗੇ ਉੱਥੋਂ ਦੇ ਤੇ ਉਹਨਾਂ ਨੂੰ ਸਜ਼ਾ ਹੋਈ ਮਾਤਰ 2-2 ਸਾਲ ਉਹ ਉੱਥੇ ਪੈਰ ਦੀ ਜ਼ਮਾਨਤ ਲੈ ਗਈ। ਸੋ ਇਹ ਜਿਹੜੀ ਵਿਵਸਥਾ ਹੈ ਇਸ ਤਰ੍ਹਾਂ ਦੀ ਜਿਹੜੀ ਇੱਕ ਜ਼ਿੰਮੇਵਾਰੀ ਗੈਰ ਜ਼ਿੰਮੇਵਾਰਾਨਾ ਜਿਹੜਾ ਇਹ ਰਵੱਈਆ ਹੈ ਗੈਰ ਜ਼ਿੰਮੇਵਾਰਾਨਾ ਜਿਹੜੀ ਪਹੁੰਚ ਹੈ ਇਹੀ ਸਾਡੀ ਸਿਹਤ ਵਿਵਸਥਾ ਦੀ ਬਦਹਾਲੀ ਦਾ ਕਾਰਨ ਆ ਕਿ ਸਾਡੇ ਇੱਥੇ ਕਿਸੇ ਦੀ ਜ਼ਿੰਮੇਵਾਰੀ ਜਿਹੜੀ ਤੈਅ ਨਹੀਂ। ਸੁਰਜੀਤ ਕੁਮਾਰ ਜੈਨੀ ਹੈ ਜਿਹੜਾ ਉਹ ਅੱਡ ਫਰੜਾ ਚੱਲਦਾ ਔਰ ਬੀਬੀ ਵਿਨੀ ਮਹਾਜਨ ਹੈ ਇਹਨੇ ਅੱਡ ਕਹਿ ਦਿੱਤਾ। ਇੱਥੋਂ ਤੈਅ ਹੋ ਜਾਂਦਾ ਇੱਥੋਂ ਸਿੱਧ ਹੋ ਜਾਂਦਾ ਕਿ ਇਹਨਾਂ ਨੂੰ ਇਹਦਾ ਅਫਸਰਸ਼ਾਹੀ ਹੋਵੇ ਚਾਹੇ ਉਹ ਮੰਤਰੀ ਸੰਤਰੀ ਹੋਣ ਇਹਨਾਂ ਨੂੰ ਆਪਣੀ ਨੌਕਰੀ ਚ ਆਪਣੀ ਹੈ ਪ੍ਰਤੀ ਇਹਨਾਂ ਦੀ ਕੋਈ ਸੁਹਿਰਦਤਾ ਦੀ ਕੋਈ ਸੰਜੀਦਗੀ ਨਹੀਂ। ਜੀ ਬਿਲਕੁਲ। ਤੇ ਅਗਲੀ ਗੱਲ ਕਰਦੇ ਹਾਂ ਵੀ ਜਿਹੜੇ ਵੀ ਕਾਰ ਚਾਲਕ ਨੇ ਸੂਬੇ ਪੰਜਾਬ ਦੇ ਵਿੱਚ ਉਹਨਾਂ ਨੂੰ ਹੁਣ ਕਾਰ ਚਲਾਉਣੀ ਬਹੁਤ ਮਹਿੰਗੀ ਹੋਵੇਗੀ। ਬਿਲਕੁਲ ਜੀ। ਹੁਣ ਕਾਰ ਚਲਾਉਣ ਤੋਂ ਪਹਿਲਾਂ ਇੱਕ ਨੋਟਾਂ ਵਾਲਾ ਹਾਰ ਸਰਕਾਰ ਦੇ ਗਲ ਪਾ ਕੇ ਮੱਥਾ ਟੇਕ ਲਾਉਣਾ ਪਿਆ ਕਰੇਗਾ ਵੱਡਾ ਮੋਟਾ ਹਾਰ ਕਿਉਂਕਿ ਪੰਜਾਬ ਦੇ ਵਿੱਚ ਜਿਹੜੀਆਂ ਕਾਰਾਂ ਆ ਜਿੱਦਾਂ ਉਹਨਾਂ ਤੇ ਰੋਡ ਟੈਕਸ ਲੱਗਦਾ ਹੈ ਤਾਂ ਜਿਵੇਂ ਹੁਣ 20 ਲੱਖ ਰੁਪਏ ਤੱਕ ਦੀਆਂ ਕੀਮਤ ਦੀਆਂ ਕਾਰਾਂ ਉਹ ਰਜਿਸਟਰ ਕਰਾਉਣ ਲਈ ਉਹ ਜਿਹੜੀ ਅਸਲ ਕੀਮਤ ਦਾ 8% ਉਹਨਾਂ ਨੂੰ ਯਾਨੀ ਸਿੱਧਾ ਹਿਸਾਬ ਤੇ ਲਾ ਲਓ 20 ਲੱਖ ਚੋਂ 8% ਹੈ ਜਿਹੜਾ ਉਹ ਰਜਿਸਟ੍ਰੇਸ਼ਨ ਦੇ ਵਿੱਚ ਜਾਏਗਾ ਯਾਨੀ ਜਿਹਨੂੰ ਆਪਾਂ ਰੋਡ ਟੈਕਸ ਕਹਿ ਦਿੰਦੇ ਹਾਂ ਜਾਂ ਰਜਿਸਟ੍ਰੇਸ਼ਨ ਫੀਸ ਹੁੰਦੀ ਹੈ ਉਹਦੇ ਵਿੱਚ ਜਾਏਗਾ। 10% ਦੀ ਜਿਹੜਾ ਇਸ ਤੋਂ ਵੱਧ ਦੀਆਂ ਜਿਹੜੀਆਂ ਹੋਣਗੀਆਂ ਕਾਰਾਂ 10% ਦੀ ਉਹਨਾਂ ਦਾ ਜਾਏਗਾ। ਮੰਨ ਲਓ ਜੀ ਕਿ 30 ਲੱਖ ਦੀ ਕਾਰ ਆ ਤਾਂ 10% ਉਹਨਾਂ ਨੂੰ ਸਰਕਾਰ ਨੂੰ ਉਹ ਜਿਹੜੇ ਕਾਗਜ਼ਾਤ ਬਣਾਉਣ ਵੇਲੇ ਦੇਣਾ ਪਵੇਗਾ। 10% ਦੀ ਜਿਹੜੀ 20 ਲੱਖ ਤੋਂ ਮਹਿੰਗੀ ਜਿਹੜੀ 6 ਤੋਂ 10 ਲੱਖ ਦੀ ਕੀਮਤ ਦੀ ਕਾਰ ਆ ਉਹਦੇ ਤੇ ਵੀ 8% ਜਿਹੜਾ ਪੰਜਾਬ 'ਚ ਰਹੇਗਾ। ਜਦ ਕਿ ਦਿੱਲੀ 'ਚ ਉਲਟ ਹੈ ਉੱਥੇ 6 ਤੋਂ 7 ਲੱਖ ਵਾਲੀ ਕੀਮਤ ਦੀਆਂ ਕਾਰਾਂ ਦੀ ਜਿਹੜੀ ਰਜਿਸਟ੍ਰੇਸ਼ਨ ਹੈ ਉਹ 7% ਦੀ ਹੈ ਤੇ 10 ਲੱਖ ਤੋਂ ਉੱਪਰ ਵਾਲੀਆਂ ਦੀ ਉਹ ਜਿਹੜੀ ਉਹ ਵੀ ਉੱਥੇ ਰਹਿ ਜਾਂਦੀ ਹੈ। ਯਾਨੀ ਜਿੰਨੀ ਮਰਜ਼ੀ ਮਹਿੰਗੀ ਕਾਰ ਹੈ ਉਹ 7 ਤੋਂ 10% ਦੀ ਹੈ ਪਰ ਇੱਥੇ ਜਿਵੇਂ ਜਿਵੇਂ ਰੇਟ ਵੱਧਦਾ ਜਾਂਦਾ ਹੁਣ ਇਹ ਜਿਹੜੀਆਂ ਕੀਮਤਾਂ ਇਹ ਟੈਕਸ ਦੀਆਂ ਉਹਦਾ ਮਸਲਾ ਇਹ ਹੈ ਕਿ ਇੰਨਾ ਭਾਰੀ ਟੈਕਸ ਦੇ ਕੇ ਇੰਨਾ ਜ਼ਿਆਦਾ ਜਿਹੜਾ ਆਪਣੀ ਜੇਬ ਦੇ ਵਿੱਚੋਂ ਖਰਚਾ ਕਰਕੇ ਟੋਲ ਟੈਕਸ ਫਿਰ ਜਿਹੜਾ ਕਾਰ ਦਾ ਸਾਹਮਣੇ ਖੜਾ ਯਾਨੀ ਰੋਡ ਟੈਕਸ ਫੁੱਲ ਤਾਰ ਕੇ ਸਭ ਕੁਛ ਜਦੋਂ ਉੱਕਾ ਪੁੱਕਾ ਦੇ ਦਿੱਤਾ ਪਰ ਫਿਰ ਟੋਲ ਟੈਕਸ ਅੱਗੇ ਖੜੇ। ਸੋ ਇੱਕ ਪਾਸੇ ਸਭ ਤੋਂ ਜ਼ਿਆਦਾ ਉੱਤਰੀ ਭਾਰਤ ਦੇ ਵਿੱਚ ਇਹ ਸਭ ਤੋਂ ਜ਼ਿਆਦਾ ਰਜਿਸਟ੍ਰੇਸ਼ਨ ਫੀਸ ਹੈ ਇਸ ਸਮੇਂ ਰੋਡ ਟੈਕਸ ਜਿਹੜੀ ਰਜਿਸਟ੍ਰੇਸ਼ਨ ਫੀਸ ਹੈ ਪੂਰੇ ਭਾਰਤ ਦੇ ਵਿੱਚੋਂ ਇਹ ਸਭ ਤੋਂ ਮਹਿੰਗੀ ਹੈ ਤੇ ਦੂਜੇ ਪਾਸੇ ਟੋਲ ਵੀ ਹੈ ਜਿਹੜੇ ਉਹ ਵੀ ਪੈਰ ਤੇ ਲੈ ਜਾ ਰਹੇ ਯਾਨੀ ਕਾਰ ਮਾਲਕਾਂ ਨੂੰ ਦੋਵੇਂ ਹੱਥੀਂ ਲੁੱਟਿਆ ਜਾਂਦਾ ਪਿਆ। ਜਿਵੇਂ ਇੱਥੇ ਬਿਜਲੀ ਵਾਲਾ ਹਿਸਾਬ ਕਿਤਾਬ ਹੈ ਬਿਜਲੀ ਦਾ ਕਰੰਟ ਵੀ ਇਸੇ ਤਰ੍ਹਾਂ ਹੀ ਲਾਇਆ ਜਾ ਰਿਹਾ ਕਿ ਉੱਧਰ ਖੇਤਾਂ ਨੂੰ ਫ੍ਰੀ ਦੇ ਕੇ ਤੇ ਜਿਹੜੇ ਘਰੇਲੂ ਖਪਤਕਾਰ ਆ ਉਹਨਾਂ ਨੂੰ ਜਿਹੜੇ ਪੂਰੇ ਨਾਰਥ ਇੰਡੀਆ 'ਚ ਮਹਿੰਗੇ ਭਾਅ ਦੇ ਕੇ ਉੱਥੋਂ ਕਢਾ ਲਏ ਜਾਂਦੇ ਦੁੱਗਣੇ। ਸੋ ਇਹ ਜਿਹੜੀ ਪਾਲਿਸੀ ਹੈ ਸਰਕਾਰ ਦੀ ਇਹ ਜਨਤਕ ਵਿਰੋਧੀ ਹੈ ਲੋਕ ਵਿਰੋਧੀ ਹੈ ਕਿਉਂਕਿ ਇੱਕ ਹੱਥ ਦੇਣਾ ਤੇ ਦੂਜੇ ਹੱਥ ਦੁੱਗਣਾ ਕੱਢ ਲੈਣਾ ਇਹ ਸਾਡੀ ਵੈਸੇ ਪੰਜਾਬ ਸਰਕਾਰ ਨੂੰ ਆਉਂਦਾ। ਇਹਨਾਂ ਨੇ ਜਦੋਂ ਦੇਖਿਆ ਕਿ ਲਾਇਸੈਂਸ ਜਿਹੜੇ ਹਥਿਆਰਾਂ ਵਾਲੇ ਲਾਇਸੈਂਸ ਆ ਉਹ ਬੜੇ ਲੋਕ ਸ਼ੌਕ ਨਾਲ ਬਣਾਉਂਦੇ ਆ
ਤੇ ਇਹਨਾਂ ਨੇ ਉਹ ਚੱਕ ਕੇ ਜਿਹੜੀ ਫਾਈਲ ਬਣਦੀ ਹੈ ਲਾਇਸੈਂਸ ਵਾਲੀ ਉਹ 20,000 ਦੀ ਕਰ ਦਿੱਤੀ, ਜਦ ਕਿ ਹਰਿਆਣੇ ਦੇ ਵਿੱਚ ਚਲੇ ਜਾਈਏ ਉਹ ਮਾਤਰ 700-800 ਮਿਲ ਜਾਂਦੀ ਹੈ। ਖਬਰੀ ਮੰਡੀ ਤੇ ਮਲੋਟ ਦਾ ਫਰਕ ਹੈ ਜਿਹੜਾ ਉਹ ਮਸੇ 15-20 ਮਿੰਟ ਦਾ ਹੋਣਾ। ਡੱਬ ਵਾਲੀ ਮੰਡੀ ਦੇ ਵਿੱਚ ਉਹ ਫੀਸ ਜਿਹੜੀ ਹੈ ਹਰਿਆਣੇ ਦੇ ਵਿੱਚ ਉਹ ਫਾਈਲ ਹੈ ਉਹ 700-800 ਦੀ ਹੈ, ਤੇ ਮਲੋਟ ਮੁਕਤਸਰ ਦੇ ਵਿੱਚ ਆ ਕੇ ਲਾਓਗੇ ਤੇ ਉਹ 20,000 ਦੀ ਬਣ ਜਾਂਦੀ ਹੈ। ਸੋ ਪੰਜਾਬ ਸਰਕਾਰ ਸਕੀਮ ਹੈ ਜੀ ਕਿ ਜਿਹੜਾ ਵੀ ਚੱਲਦਾ ਕਲਚਰ ਪੰਜਾਬ ਦੇ ਵਿੱਚ, ਕਾਰ ਕਲਚਰ ਹੈ ਚਾਹੇ ਹਥਿਆਰ ਕਲਚਰ ਹੈ, ਉਹਦੇ ਤੋਂ ਇਹਨਾਂ ਦਾ ਜਿਹੜਾ ਕਾਰ ਵਿਹਾਰ ਕਲਚਰ ਹੈ ਉਹ ਚੱਲਦਾ ਰਹਿੰਦਾ। ਹਾਂਜੀ ਜੀ, ਫਿਰ ਰਾਜਨੀਤੀ ਤੇ ਸੇਵਾ ਤਾਂ ਕਰਨੀ ਹੋਈ ਨਾ ਇਹਨਾਂ ਨੇ। ਅਗਲੀ ਜਿਹੜੀ ਗੱਲ ਕਰਦੇ ਹਾਂ ਵੀ ਅਜੀਤ ਸਿੰਘ ਘੁਆੜ ਨੇ ਭਗਵੰਤ ਮਾਨ ਨੂੰ ਵੰਗਾਰਿਆ, ਹਿੰਮਤ ਆ ਤਾਂ ਕਹਿੰਦਾ ਵੀ ਲਵੇ ਮੇਰੇ ਨਾਲ ਕਰਵਾਏ ਫਿਰ ਡੋਪ ਟੈਸਟ। ਇਹ ਕਈ ਤਾਂ ਹੋ ਜਾਂਦੇ ਨੇ ਜੀ, ਡਾਂਗੋ ਡਾਂਗੀ ਹੋ ਜਾਂਦੀ ਹੈ, ਕਈ ਹੋ ਜਾਂਦੀ ਹੈ ਮਹਿੰਗੀ ਹੋ ਜਾਂਦੀ ਹੈ। ਸਾਡੇ ਇੱਥੋਂ ਦੇ ਸਿਆਸਤਦਾਨ ਹੁਣ ਡੋਪ ਟੈਸਟ ਹੋਏ ਪਏ ਆ ਇੱਕ ਦੂਜੇ ਨਾਲ, ਉਹ ਕਹਿੰਦੇ ਡੋਪ ਹੋਏ ਆ। ਭਗਵੰਤ ਮਾਨ ਨੇ ਪਹਿਲਾਂ ਕਿਹਾ ਕਿ ਸਿਕੰਦਰ ਸਿੰਘ ਮਲੂਕਾ ਮੈਦਾਨ ਚ ਆ ਗਿਆ ਕਿ ਮੈਂ ਕਰਵਾਉਣਾ, ਫਿਰ ਭਗਵੰਤ ਮਾਨ ਹੋਰੀ ਚੁੱਪ ਕਰਕੇ ਤੇ ਹੁਣ ਅਜੀਤ ਸਿੰਘ ਘੁਆੜ ਨੇ ਭਗਵੰਤ ਮਾਨ ਨੂੰ ਵੰਗਾ ਲਿਆ ਕਿ ਜੇ ਡੋਪ ਟੈਸਟ ਕਰਵਾਉਣ ਦਾ ਸ਼ੌਕ ਹੈ ਤੇ ਮੇਰੇ ਨਾਲ ਕਰਵਾ। ਇੱਥੋਂ ਤੱਕ ਘੁਆੜ ਸਾਹਿਬ ਨੇ ਆਖ ਦਿੱਤਾ ਕਿ ਜਿਹਦੇ ਵੀ ਖੂਨ ਚ ਰਿਚਕ ਮਾਤਰ ਵੀ ਨਸ਼ਾ ਆ ਗਿਆ ਉਹਨੂੰ ਫਾਂਸੀ ਤੇ ਚੜਾ ਦਿੱਤਾ ਜਾਵੇ। ਤਲਖ ਬੋਲ ਸੀ ਕਿ ਘੁਆੜ ਸਾਹਿਬ ਦੇ ਇੱਥੇ ਨਹੀਂ ਠਹਿਰੇ, ਇੱਥੇ ਨਹੀਂ ਰੁਕੇ ਘੁਆੜ ਸਾਹਿਬ, ਉਹਨਾਂ ਦਾ ਘੁਆੜਾ ਹੋਰ ਵੀ ਅੱਗੇ ਚੱਲ ਗਿਆ। ਉਹ ਕਹਿੰਦੇ ਸੀ ਕਿ ਭਗਵੰਤ ਮਾਨ ਸਿਵਾਏ ਸਟੇਜ ਤੇ ਚੁਟਕਲੇ ਬੋਲਣ ਤੇ ਨਸ਼ਾ ਕਰਨ ਤੋਂ ਕੁਛ ਨਹੀਂ ਕਰ ਸਕਦਾ, ਆਪਣੀ ਔਕਾਤ ਦੇ ਵਿੱਚ ਰਹਿਣਾ ਚਾਹੀਦਾ। ਇਹ ਘੁਆੜ ਸਾਹਿਬ ਦੇ ਬੋਲ ਸਨ, ਜਿੱਦਾਂ ਬਜ਼ੁਰਗ ਨੇਤਾ ਨੇ, ਪਰ ਅੱਜ ਦੇ ਜਿਹੜੇ ਉਹਨਾਂ ਦੇ ਬੋਲ ਸੀ ਉਹ ਬੜੇ ਜੋਸ਼ੀਲੇ ਸੀਗੇ। ਹੁਣ ਦੇਖਣਾ ਇਹ ਪੈਣਾ ਹੈ ਸਾਨੂੰ ਕਿ ਡੋਪ ਟੈਸਟ ਦਾ ਮੁੱਦਾ ਜਿਹੜਾ ਉਹ ਸਾਰੇ ਮੁੱਦਿਆਂ ਨਾਲੋਂ ਕਿਵੇਂ ਜ਼ਰੂਰੀ ਹੋ ਗਿਆ। ਪਿਛਲੇ ਜਦੋਂ ਉਦੋਂ ਭਗਵੰਤ ਮਾਨ ਹੋਰਾਂ ਦਾ ਬਿਆਨ ਆਇਆ ਸੀ, ਉਹ ਪਿਛਲੇ ਮਹੀਨੇ ਸਾਰਾ ਮਹੀਨਾ ਡੋਪ ਟੈਸਟ ਦੇ ਬਿਆਨਾਂ 'ਚ ਹੀ ਗੁਜ਼ਰ ਗਿਆ ਸੀ। ਹੁਣ ਇੱਧਰੋਂ ਆਵਾਜ਼ ਉੱਠੀ ਹੈ 2-4 ਦਿਨਾਂ ਨੂੰ, ਉੱਧਰੋਂ ਆਵਾਜ਼ ਉੱਠੇਗੀ, ਹੋਣਾ ਕੱਖ ਵੀ ਨਹੀਂ। ਅਸਲ ਦੇ ਵਿੱਚ ਕੀ ਹੈ ਕਿ ਡੋਪ ਟੈਸਟ ਹੈ ਜਿਹੜਾ ਉਹ ਬੰਦੇ ਦੀ ਆਪਣੀ ਮਰਜ਼ੀ ਤੇ ਹੈ। ਇੱਥੇ ਕਿਹੜਾ ਇਹਨਾਂ ਤੇ ਕੋਈ ਸੰਵਿਧਾਨਕ ਕੋਈ ਰੋਕ ਹੈ ਕਿ ਤੁਸੀਂ ਡੋਪ ਟੈਸਟ ਕਰਾਏ ਤੋਂ ਬਗੈਰ ਚੋਣ ਨਹੀਂ ਲੜਨੀ। ਇਹ ਐਵੇਂ ਬਣਾਇਆ ਹੋਇਆ ਮੁੱਦਾ, ਸਿਆਸਤ ਦਾ ਆਪਣਾ ਬਣਾਇਆ ਹਵਾਈ ਕਿਲਾ ਜਿਹਦੇ ਉੱਤੇ ਚੜ ਕੇ ਨੱਚੀ ਜਾਂਦੇ ਆ। ਪਰ ਜੇਕਰ ਤੁਹਾਨੂੰ ਸ਼ੌਕ ਹੈ, ਤੁਹਾਨੂੰ ਚਾਹ ਹੈ ਡੋਪ ਟੈਸਟ ਦਾ, ਕਿ ਜਦੋਂ ਤੁਸੀਂ ਜਿੱਦਾਂ ਮਾਘੀ ਮੇਲੇ 'ਚ ਸਾਰੀਆਂ ਪਾਰਟੀਆਂ ਇਕੱਠੀਆਂ ਹੁੰਦੀਆਂ ਜਾਂ ਕਿਤੇ ਹੋਰ ਜਦੋਂ ਸਾਰੀਆਂ ਧਿਰਾਂ ਆਉਂਦੀਆਂ ਤੇ ਉਹ ਜਿਹੜਾ ਗੇਟ ਹੈ ਪੰਡਾਲ ਦਾ, ਉੱਥੇ ਤੁਸੀਂ ਆਪਣੀਆਂ ਕਿੱਟਾਂ ਰੱਖ ਦਿਓ ਡੋਪ ਟੈਸਟ ਵਾਲੀਆਂ, ਉੱਥੋਂ ਕਰਾ ਕੇ ਚੜੀ ਚੱਲੋ। ਜਿਹੜੀ ਪਾਰਟੀ ਦੇ ਡੋਪ ਟੈਸਟ ਜ਼ਿਆਦੇ ਆਉਣਗੇ ਪੋਜ਼ਿਟਿਵ, ਉਹ ਆਪੇ ਡਿਕਲੇਅਰ ਕਰ ਦਿਓ ਕਿ ਜੀ ਅਸੀਂ ਇਹਨਾਂ ਮਾਮਲਿਆਂ 'ਚ ਵੀ ਜਿੱਤ ਗਏ। ਤਾਂ ਇਹ ਜਿਹੜਾ ਲੋਕਾਂ ਨੂੰ ਨਾ ਉਲਝਾਓ, ਕਿਉਂਕਿ ਜਿਹੜਾ ਵਰਾ ਆ ਦੇਖੋ ਉਹ ਚੁਣਾਵੀ ਵਰਾ, ਅਗਲੇ ਸਾਲ ਲੋਕਾਂ ਨੇ ਆਪਣੀ ਤਕਦੀਰ ਦਾ ਫੈਸਲਾ ਕਰਨਾ। ਤੁਸੀਂ ਉਹ ਚੀਜ਼ਾਂ ਲਿਆਓ ਸਾਹਮਣੇ ਜਿਹੜੇ ਪੰਜਾਬ ਦੇ ਹਿੱਤ 'ਚ ਹੋਣ, ਲੋਕਾਂ ਦੇ ਹਿੱਤ 'ਚ ਹੋਣ। ਜਿਹੜੀਆਂ ਆਹ ਗੱਲਾਂ ਹਨੇਰੇ 'ਚ ਤੀਰ ਮਾਰਨੇ ਆ, ਹੁਣ ਬੰਨਾ ਬਣਾਉਣਾ ਕੱਖ ਨਹੀਂ, ਮੁੱਦੇ ਦੀ ਗੱਲ ਕਰੋ ਤੇ ਠੁੱਡੇ ਦੀ ਗੱਲ ਨਾ ਕਰੋ। ਜੀ ਪਰ ਇਸ ਦੇ ਵਿੱਚ ਜਿਹੜੀ ਜੀ ਮਹਾਰਤ ਇਹਨਾਂ ਦੀ ਹਾਸਲ। ਤੇ ਅਗਲੀ ਗੱਲ ਕਰੀਏ ਵੀ ਬੀਬੀ ਨਵਜੋਤ ਕੌਰ ਸਿੱਧੂ ਪ੍ਰਧਾਨ ਮੰਤਰੀ ਮੋਦੀ ਨੂੰ ਮਿਲੇ ਆ, ਅਕਾਲੀਆਂ ਦੇ ਪੇਚ ਕਹਿੰਦੇ ਜੀ ਕੱਸ ਦੇਣੇ ਜੀ ਹੁਣ। ਹਾਂਜੀ, ਬੀਬੀ ਸਿੱਧੂ ਗਏ ਆ ਇਸੇ ਮੁੱਦੇ ਨੂੰ ਲੈ ਕੇ ਜੋ ਪਿਛਲੇ ਦਿਨੀ ਉਹਨਾਂ ਨੇ ਛੇੜਿਆ ਸੀਗਾ ਕਿ ਜਿਹੜੇ 84 ਕਤਲੇਆਮ ਦੇ ਪੀੜਤ ਜਿਨ੍ਹਾਂ ਨੂੰ 440 ਕਰੋੜ ਦਾ ਮੁਆਵਜ਼ਾ ਆਇਆ ਸੀ, ਉਹਦੇ 'ਚ 100 ਕਰੋੜ ਦਾ ਗਬਨ ਕੀਤਾ ਅਕਾਲੀ ਸਰਕਾਰ ਨੇ। ਹਾਲਾਂਕਿ ਸਰਕਾਰ ਦਾ ਹਿੱਸਾ ਬੀਬੀ ਆਪ ਸੀ ਆ, ਇਕੱਲੀ ਬੀਬੀ ਦਾ ਹੀ ਨਹੀਂ, ਬੀਬੀ ਤੇ ਅੱਗੇ ਅੰਮ੍ਰਿਤਸਰ ਤੋਂ ਸ਼ਬਦੀ ਤੀਰ ਛੱਡਦੀ ਸੀ। ਹੁਣ ਲੁਧਿਆਣੇ ਤੋਂ ਵੀ ਕੱਲ ਇਹਨਾਂ ਦਾ ਇੱਕ ਬੋਲ ਪਿਆ ਭਾਜਪਾ ਵਾਲਿਆਂ ਦਾ, ਸੁਖਵਿੰਦਰਪਾਲ ਗਰੇਵਾਲ ਜਿਹੜਾ ਕੌਮੀ ਕਿਸਾਨ ਵਿੰਗ ਦਾ ਇਹਨਾਂ ਦਾ ਸਕੱਤਰ ਹੈ, ਉਹਨੇ ਪਹਿਲਾਂ ਕਿਹਾ ਸੀ, ਉਹ ਕਹਿੰਦਾ ਸੀ ਕਿ ਸਾਡੀ ਜਿਹੜੀ ਗੱਠ ਟੁੱਟ ਗਈ ਹੈ, ਹੁਣ ਇਕੱਲਾ ਜੋੜ ਹੀ ਰਹਿ ਗਿਆ ਗੱਠ ਜੋੜ ਦੇ ਵਿੱਚੋਂ। ਤੇ ਕੱਲ ਉਹਨੇ ਇੱਥੋਂ ਤੱਕ ਆਖ ਦਿੱਤਾ ਸੀ ਕਿ ਜੋ ਪੰਜਾਬ ਦੀ ਬਰਬਾਦੀ ਹੈ ਉਹਦੇ ਸਾਰਿਆਂ ਤੋਂ ਵੱਡੇ ਜ਼ਿੰਮੇਵਾਰ ਸਾਡੇ ਪ੍ਰਕਾਸ਼ ਸਿੰਘ ਬਾਦਲ ਹੋ ਰਹੀ, ਸਾਡੀ ਸਰਕਾਰ ਹੈ, ਯਾਨੀ ਸਰਕਾਰ ਦਾ ਹਿੱਸਾ ਉਹ ਵੀ ਨੇ। ਬਟਾਲੇ ਦੇ ਵਿੱਚ ਲੈ ਲਈਏ, ਉੱਥੇ ਵੀ ਇਹਨਾਂ ਦੀ ਆਪਸ ਦੇ ਵਿੱਚ ਜਿਹੜੀ ਹੈ ਉਹ ਤਸਵੀਰ ਫੁੱਲ। ਤਰਨ ਦੇ ਵਿੱਚ ਪਤੀ ਦੇ ਵਿੱਚ ਤੇ ਤੁਹਾਨੂੰ ਪਤਾ ਜੁੱਤ ਹੋਏ ਅਬੋਹਰ ਦੇ ਵਿੱਚ ਵੀ ਇਹ ਰੌਲਾ, ਯਾਨੀ ਹਰੇਕ ਪਾਸਿਓਂ ਇਹ ਜਿਹੜੀ ਸ਼ਕਤੀ ਤੀਰ ਛੱਡੇ ਜਾ ਰਹੇ ਆ।
ਭਾਜਪਾ ਦੇ ਨੇਤਾਵਾਂ ਵੱਲੋਂ ਉਹ ਆਪਣੇ ਆਪ ਦੇ ਵਿੱਚ ਬੜੀ ਵੱਡੀ ਬੁਝਾਰਤ ਲਗਾਈ ਬੈਠੇ ਕਿ ਆਖਰ ਥੱਲੇ ਸੀਨੇ ਦੇ ਥੱਲੇ ਕੀ ਚੱਲਦਾ ਪਿਆ ਇਹਨਾਂ ਦੇ, ਉਹ ਹਾਲੇ ਤੱਕ ਬਾਹਰ ਨਹੀਂ ਆਉਂਦਾ, ਪਰ ਕੁਛ ਨਾ ਕੁਛ ਝਟਕਾਰਾ ਜ਼ਰੂਰ ਦੇ ਜਾਂਦਾ। ਹੁਣ ਬੀਬੀ ਨਵਜੋਤ ਕੌਰ ਸਿੱਧੂ ਪ੍ਰਧਾਨ ਮੰਤਰੀ ਕੋਲ ਜਾ ਕੇ ਇਹ ਗੱਲ ਆਖਾਈ ਹੈ ਕਿ ਜਾਂਚ ਕਰਵਾਓ, CBI ਦੀ ਘੱਟੋ ਘੱਟ ਜਾਂਚ ਕਰਵਾਓ। ਬੀਬੀ ਨੇ ਜਾ ਕੇ ਉੱਥੇ ਕਾਗਜ਼ ਪੱਤਰ ਵੀ ਸਾਰੇ ਉਹਨਾਂ ਦੇ ਮੇਜ਼ ਤੇ ਰੱਖ ਦਿੱਤੇ ਆ ਪ੍ਰਧਾਨ ਮੰਤਰੀ ਦੇ, ਕਿ ਖੁਦ ਵਿਜੀਲੈਂਸ ਨੇ ਕੇਸ ਦਰਜ ਕੀਤੇ ਉਹਨਾਂ ਮਾਮਲਿਆਂ 'ਚ, ਪਰ ਕਾਰਵਾਈ ਨਹੀਂ ਹੋਈ। ਸੋ ਸਾਰੇ ਜਿਹੜੇ ਬੋਕਸ ਆਇਡੈਂਟੀ ਕਾਰਡ ਬਣਾ ਕੇ ਉਹ ਲੈ ਗਏ ਮੁਆਵਜ਼ਾ ਉਹਨਾਂ ਦੇ ਨਾਂ ਦੇ ਵਿੱਚ। ਸੋ ਇਹ ਹੁਣ ਆਪਣੇ ਆਪ ਦੇ ਵਿੱਚ ਬੜਾ ਵਿਚਿੱਤਰ ਜਿਹਾ ਸਮਾਂ ਆ ਕਿ ਪ੍ਰਧਾਨ ਮੰਤਰੀ ਜਾਂ ਕੇਂਦਰ ਇੱਥੋਂ ਦੀ ਸਰਕਾਰ ਖੁੱਲੇਗੀ, ਜੇ ਖੁੱਲੇਗੀ ਤਾਂ ਫਿਰ ਉਦੋਂ ਗੱਠਜੋੜ ਦਾ ਵਾਕਿਆ ਕਿਤੇ ਜੋ ਉਹਨਾਂ ਨੇ ਪਰਿਭਾਸ਼ਾ ਦਿੱਤੀ ਸੀ ਕਿ ਗੱਠ ਤਾਂ ਜਿਹੜੀ ਹੈ ਉਹ ਟੁੱਟ ਗਈ ਹੈ, ਹੁਣ ਜੋੜ ਹੀ ਰਹਿ ਗਿਆ ਇਕੱਲਾ। ਸੋ ਉਹ ਕਿਤੇ ਫਿਰ ਉਹ ਗੱਠਜੋੜ ਹੈ ਜਿਹੜਾ ਵਾਕਿਆ ਕਿਤੇ ਗੱਠਜੋੜ ਅਲੱਗ-ਅਲੱਗ ਹੋ ਜਾਣ। ਪਰ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਇੱਕ ਪਾਸੇ ਸੁਖਮਿੰਦਰਪਾਲ ਗਰੇਵਾਲ ਇਹ ਕਹਿੰਦੇ ਆ ਕਿ ਜੀ ਸਾਰਾ ਕੁਛ ਕੀਤਾ ਕਰਾਇਆ ਜਿਹੜਾ ਉਹ ਸਾਡੀ ਸਰਕਾਰ ਦਾ, ਜੇ ਅਸੀਂ ਅਲਾਇੰਸ ਦੇ ਨਾਲ ਗਏ, ਗਰੇਵਾਲ ਸਾਹਿਬ ਕਹਿੰਦੇ ਕਿ ਜੇ ਅਸੀਂ ਗੱਠਜੋੜ ਦੇ ਨਾਲ ਗਏ ਪੰਜਾਬ ਦੇ ਵਿੱਚੋਂ ਭਾਜਪਾ ਨੇ ਲੱਭਣਾ ਨਹੀਂ, ਸਾਡੀ ਪਾਰਟੀ ਦਾ ਪੂਰਾ ਸਫਾਇਆ ਹੋ ਜਾਏਗੀ। ਜੇ ਅਸੀਂ ਕਾਲੀਆਂ ਨੂੰ ਛੱਡ ਕੇ ਚੋਣ ਲੜਾਂਗੇ ਤੇ ਅਸੀਂ ਜਿੱਤ ਜਾਵਾਂਗੇ, ਅਸੀਂ ਆਪਣੀ ਸਰਕਾਰ ਵੀ ਬਣਾ ਸਕਦੇ ਹਾਂ। ਹੁਣ ਦੇਖੋ ਤੁਸੀਂ ਆਪਣੇ ਆਪ ਹੀ ਕਹੀ ਜਾਂਦੇ ਹੋ ਕਿ ਇਹ ਸਰਕਾਰ ਹੈ ਜਿਹੜੀ ਉਹਦੀ ਕਾਰਜ ਪ੍ਰਣਾਲੀ ਹੈ ਜਿਹੜੀ ਚੰਗੀ ਨਹੀਂ, ਉਹ ਸਹੀ ਨਹੀਂ, ਸਾਫ਼ ਨਹੀਂ, ਪੰਜਾਬ ਦਾ ਬੇੜਾ ਗਰਕ ਹੋਇਆ। ਤੇ ਦੂਜੇ ਪਾਸੇ ਤੁਸੀਂ ਉਸੇ ਸਰਕਾਰ ਦੇ ਨਾਲ ਚੱਲ ਰਹੇ ਹੋ। ਘੱਟੋ ਘੱਟ ਜੇਕਰ ਤੁਸੀਂ ਆਪਣੇ ਮੂੰਹ ਸਰਕਾਰ ਨੂੰ ਮਾੜਾ ਆਂਦੇ ਜੇ ਤਾਂ ਘੱਟੋ ਘੱਟ ਤੁਸੀਂ ਇਸ ਸਰਕਾਰ ਤੋਂ ਬਾਹਰ ਆਉਣ ਦੀ ਜ਼ਰੂਰਤ ਤੇ ਵਿਖਾਓ। ਦੂਜੇ ਪਾਸੇ ਇਹੀ ਸਵਾਲ ਬੀਬੀ ਨਵਜੋਤ ਕੌਰ ਸਿੱਧੂ ਨੂੰ ਹੈ ਕਿ ਹੁਣ ਜਦੋਂ ਤੁਹਾਡੇ ਤੇ ਆਪਦੇ ਤੇ ਪਈ ਤੁਹਾਨੂੰ ਇਹ ਸਰਕਾਰ ਦੇ ਘੁਟਾਲੇ ਵੀ ਚੇਤੇ ਆ ਗਏ, ਜਦੋਂ ਸਭ ਕੁਛ ਠੀਕ ਠਾਕ ਸੀ, ਸਭ ਅੱਛਾ ਸੀਗਾ, ਟਿਕਟ ਮਿਲੀ ਜਾਂਦੀ ਸੀਗੀ, ਜਿਹੜੀ ਸਿਆਸੀ ਟੂੰਗੀ ਵੱਜੀ ਜਾਂਦੀ ਸੀ, ਉਦੋਂ ਤੁਹਾਨੂੰ ਇਹ ਘਪਲਾ ਕਿਉਂ ਨਹੀਂ ਦਿਸਿਆ? ਕਿਉਂਕਿ ਤੁਸੀਂ ਆਪ ਹੀ ਤੇ ਕਹਿੰਦੇ ਹੋ ਕਿ 2007 ਦੇ ਵਿੱਚ ਇਹ ਘਪਲਾ ਹੋਇਆ ਜਿਹੜਾ ਇਹ ਗਬਨ ਕੀਤਾ ਗਿਆ। ਤਾਂ ਫਿਰ ਤੁਸੀਂ 9 ਸਾਲ ਕਿਹੜੇ ਮੁਹੂਰਤ ਨੂੰ ਵੇਖਦੇ ਸੀਗੇ ਕਿ ਇਹ ਸਮਾਂ ਆਵੇ ਤੇ ਅਸੀਂ ਇਹ ਕਿਸੇ ਖੋਲੀਏ? ਦੂਜੀ ਗੱਲ, ਬੀਬੀ ਨਵਜੋਤ ਕੌਰ ਸਿੱਧੂ ਹੁਣ ਇਹ ਤੇ ਕਾਗਜ਼ ਪੱਤਰ ਸਾਰੇ ਲੈ ਗਈ ਹੈ, ਪਰ ਜਿਹੜਾ ਇਹਨਾਂ ਦਾ ਇੱਕ ਮੰਤਰੀ ਅੰਮ੍ਰਿਤਸਰ ਦੇ ਵਿੱਚ ਗੁਲ ਖਿਲਾਈ ਜਾਂਦਾ, ਕੱਲ ਉਹਦੇ ਭਰਾ ਦੀ ਠੇਕੇਦਾਰਾਂ ਨਾਲ ਸੈਟਿੰਗ ਕਰਦੇ ਦੀ ਵੀਡੀਓ ਜਿਹੜੀ ਵਾਇਰਲ ਹੋ ਗਈ, ਉਹ ਕਿਸੇ ਵੀ ਨਾਲ ਲੈ ਜਾਵੇ ਨਾ ਬੀਬੀ, ਉਹ ਜਿੱਥੇ ਵੀ ਲਿਜਾ ਕੇ ਕਵੇ ਕਿ ਆਪਣੇ ਵੀ ਆਹ ਕੁਛ ਕਰਦੇ ਆ। ਸੋ ਇਹਨਾਂ ਨੂੰ ਦੋਨੇ ਪਲੜੇ ਬਰਾਬਰ ਰੱਖ ਕੇ ਚੱਲਣਾ ਚਾਹੀਦਾ। ਔਰ ਸਭ ਤੋਂ ਵੱਡੀ ਗੱਲ ਹੈ ਕਿ ਜੇਕਰ ਜਿੰਨਾ ਚਿਰ ਇਹ ਇਸ ਸਰਕਾਰ ਦਾ ਹਿੱਸਾ ਨੇ, ਕਹਿੰਦੇ ਫੱਬਦੇ ਨਹੀਂ ਕਿ ਸਾਡੀ ਸਰਕਾਰ ਹੈ ਜਿਹੜੀ ਉਹ ਲੋਟੂ ਸਰਕਾਰ ਹੈ, ਸਾਡੀ ਸਰਕਾਰ ਹੈ ਜਿਹੜੀ ਬੇੜਾ ਬਾਬੂ ਸਰਕਾਰ ਹੈ, ਕਿਉਂਕਿ ਇਹ ਵੀ ਉਹਦਾ ਹਿੱਸੇਦਾਰ ਨੇ। ਜੀ ਤੇ ਲੱਖੋਵਾਲ ਹੁਣਾਂ ਨੂੰ ਵੀ ਕਹਿੰਦੇ ਜੀ ਹੁਣ ਮਹਾ ਪੰਚਾਇਤ ਕਰਾਉਣਗੇ, ਦਿੱਲੀ ਦਾ ਘਰਾਹ ਵਗੈਰਾ ਇੱਦਾਂ ਦਾ ਕੁਝ ਕਰਨਗੇ। ਕਿਸਾਨੀ ਜਿਹੜੀ ਕਹਿੰਦੇ ਕਾਫੀ ਨਿਰਾਸ਼ ਹੋ ਗਈ ਆ ਬਜਟ ਤੋਂ। ਦੇਖੋ ਜੀ, ਲੱਖੋਵਾਲ ਹੋਰਾਂ ਦਾ ਜਿਹੜਾ ਸਫ਼ਰ ਸੀਗਾ ਉਹਨਾਂ ਨੂੰ ਇੰਝ ਲੱਗਿਆ ਕਿ ਜਿਵੇਂ ਕਾਰ ਦੇ ਵਿੱਚ ਕੋਈ ਲੰਮਾ ਪਿਆ ਸੁੱਤਾ ਪਿਆ ਜਾਵੇ ਤੇ ਹੌਕਾ ਲੱਗੇ ਤੇ ਨੀਂਦ ਖੁੱਲ੍ਹ ਕੇ ਪੁੱਛਦਾ ਕਿੱਥੇ ਤੇ ਆ ਗਏ। ਹੁਣ ਲੱਖੋਵਾਲ ਸਾਹਿਬ ਵੀ ਆਰਾਮ ਨਾਲ ਤੁਰੇ ਜਾਂਦੇ ਸੀ, ਬੱਤੀ ਵਾਲੀ ਕਾਰ 'ਚ, ਕੁੱਖੂ ਵਾਲੀ ਕਾਰ 'ਚ ਬੈਠੇ ਆਰਾਮ ਨਾਲ ਘਰਾੜੇ ਮਾਰੀ ਜਾਂਦੇ ਸੀ। ਗੱਡੀ ਮਾਰੀ ਜੀ ਜਦੋਂ ਠਾਠਾ ਹੋਈ, ਪਤਾ ਲੱਗਾ ਕਿ ਹੁਣ 2017 ਨੇੜੇ ਆ ਗਿਆ। ਫਿਰ ਨਾਲ ਦੀ ਨਾਲ ਉਹਨਾਂ ਨੂੰ ਚੇਤਾ ਆ ਗਿਆ ਕਿ ਪੰਜਾਬ 'ਚ ਕੋਈ ਕਿਸਾਨ ਵੀ ਰਹਿੰਦਾ। ਫਿਰ ਉਹ ਚੰਡੀਗੜ੍ਹ ਗਏ, ਉੱਥੇ ਲਾਠੀਆਂ ਵੀ ਖਾਧੀਆਂ। ਫਿਰ ਉਹਨਾਂ ਨੂੰ ਯਾਦ ਆ ਗਿਆ ਕਿ ਕੋਈ ਕੇਂਦਰ ਸਰਕਾਰ ਵੀ ਹੈ, ਤਾਂ ਹੁਣ ਉਹ ਕੇਂਦਰ ਨੂੰ ਘੇਰਨ ਨੂੰ ਫਿਰਦੇ ਕਿ ਬਜਟ ਦੇ ਵਿੱਚ ਆਇਆ ਕੁਛ ਨਹੀਂ। ਬਜਟ ਜਿਹੜੇ 4 ਸਾਲ ਇਹਨਾਂ ਨੇ ਭੋਗੀ ਹੈ ਚੇਅਰਮੈਨੀ, ਬਜਟ ਤੇ ਉਦੋਂ ਵੀ ਪੇਸ਼ ਹੋਏ, ਉਦੋਂ ਬਜਟ ਦੇ ਵਿੱਚ ਕਿਹੜੀ ਕਸਤੂਰੀ ਆ ਗਈ ਸੀ ਕਿਸਾਨਾਂ ਲਈ? ਉਦੋਂ ਵੀ ਤਾਂ ਬਜਟ ਦੇ ਵਿੱਚ ਕੱਖ ਨਹੀਂ ਸੀ ਆਇਆ। ਉਹ ਬਜਟ ਦਾ ਬਹਾਨਾ ਬਣਾ ਕੇ ਜਿਹੜੇ ਇੱਕ ਖਾਣਾ ਪੂਰਤੀ ਕਰਨੀ ਇਹਨਾਂ ਨੇ ਕਰ ਆਉਣੀ ਹੈ। ਪਰ ਇਹ ਜ਼ਰੂਰ ਸੱਚ ਆ ਕਿ ਜੋ ਬਜਟ ਆਇਆ ਉਹ ਮੈਂ ਅੱਗੇ ਕਹਿੰਦਾ ਹੁੰਦਾ ਕਿ ਅੰਕੜਿਆਂ ਦੀ ਜਾਦੂਗਰੀ ਕਰਨ ਦੇ ਵਿੱਚ ਸਾਡੇ ਮੁਲਕ ਦੇ ਨੇਤਾਵਾਂ ਦਾ ਕੋਈ ਤੋੜ ਨਹੀਂ ਹੈ, ਪੂਰੇ ਵਿਸ਼ਵ 'ਚ ਨਹੀਂ ਹੋਣਾ। ਕਿਉਂਕਿ ਦੇਖੋ ਅੰਕੜੇ ਕਿਸ ਹਿਸਾਬ ਨਾਲ ਬੋਲੇ ਜਾਂਦੇ, ਕਹਿੰਦੇ ਜੀ ਕਿਸਾਨਾਂ ਦੀ ਜਿਹੜੀ ਆਮਦਨ ਹੈ 5 ਸਾਲਾਂ 'ਚ ਦੁੱਗਣੀ ਕਰ ਦੇਣ। ਆਮਦਨ ਕਿੰਨੀ ਹੈ? 1660 ਰੁਪਏ ਇੱਕ ਕਿਸਾਨ ਦੀ ਔਸਤ ਪੂਰੇ ਮੁਲਕ 'ਚ 1660 ਰੁਪਏ ਆਮਦਨ ਆ। ਜੇ 50 ਸਾਲਾਂ 'ਚ ਇਹ ਜੋੜ ਕਰਕੇ ਦੁੱਗਣੀ ਵੀ ਕਰ ਦੇਣਗੇ, ਕਿੰਨੀ ਹੋ ਜਾਏਗੀ ਜੀ?
3320 ਰੁਪਏ ਇੱਕ ਕਿਸਾਨ ਦੀ ਜਿਹੜੀ ਆਮਦਨ ਹੋ ਜਾਏਗੀ ਤਾਂ ਉਹਦੇ ਚ ਕਿਸਾਨ ਕੀ ਜੀਵੇਗਾ, ਕੀ ਖਾਵੇਗਾ, ਕੀ ਪੀਵੇਗਾ, ਉਹ ਆਪ ਹੀ ਅੰਦਾਜ਼ਾ ਲਾ ਲਓ। ਯਾਨੀ ਆંકੜਿਆਂ ਦੀ ਹੇਰਾ ਫੇਰੀ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਪਰ ਲਿਖੋਵਾਲ ਹੋ ਰਹੀ ਜਿੱਥੇ ਨਿਸ਼ਾਨਾ ਜਿਹੜਾ ਕਿਤੇ ਨਿਗਾਹ ਕਿਤੇ ਨਿਸ਼ਾਨੇ, ਕਿਉਂਕਿ ਹੁਣ ਥੋੜੇ ਜਿਹੇ ਵਡੇਰੇ ਹੋ ਗਏ, ਇਹਨਾਂ ਦਾ ਧਿਆਨ ਹੈ ਜਿਹੜਾ ਹੁਣ ਆਉਣ ਵਾਲੀ ਪੀੜ੍ਹੀ ਤੇ ਹੈ। ਇਸ ਕਰਕੇ ਪੰਜਾਬ ਚੋਂ ਦਿੱਲੀ ਤੱਕ ਗਿਆ ਕਿ ਉਹ ਜਿਹੜੀ ਸੀਟ ਆ ਉਹ ਕਿਤੇ ਹੋਰ ਨਾ ਕੋਈ ਮੰਨ ਕੇ ਬਹਿ ਜੇ, ਉਸ ਸੀਟ ਜੀ ਜੁਗਾੜ ਕਰ ਦਈਏ। ਹੁਣ ਜੁਗਾੜਬੰਦੀਆਂ ਹੋ ਰਹੀਆਂ ਜੀ ਜੀ। ਤੇ ਮਿੰਟੂ ਗੁਰਸਰੇ ਜੀ, ਬਹੁਤ ਬਹੁਤ ਤੁਹਾਡਾ ਅਸੀਂ ਧੰਨਵਾਦ ਕਰਦੇ ਹਾਂ, ਤੁਸੀਂ ਆ ਕੇ ਜੁੜੇ, ਆ ਕੇ ਇਹਨਾਂ ਸਵਾਲਾਂ ਦੇ ਜਿਹੜੇ ਜਵਾਬ ਦਿੱਤੇ, ਖਬਰਾਂ ਦੇ ਵਿਸਥਾਰ ਦੇ ਵਿੱਚ ਸਾਨੂੰ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਸ਼ੁਕਰੀਆ ਸਾਰਿਆਂ ਨੂੰ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਆ ਉਹ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਰਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।